ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਅਪ੍ਰੈਲ ਦਿਨ ਹੈਗਾ ਜੀ, ਸ਼ੁੱਕਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ, ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 559 905 2575 5599052575 ਤੇ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਹਾਲਾਤ ਪਤਾ ਹੀ ਆ ਵੀ ਕਿੱਦਾਂ ਦੇ ਇਸ ਟਾਈਮ ਉੱਥੇ ਚੱਲ ਰਹੇ ਨੇ। ਸੁਪਰੀਮ ਕੋਰਟ ਨੇ ਕਰੋਨਾ ਕਾਲ ਵਿੱਚ ਲੋਕਾਂ ਦੀ ਆਵਾਜ਼ ਦਬਾਉਣ ਨੂੰ ਗੰਭੀਰਤਾ ਦੇ ਨਾਲ ਲਿਆ ਆ। ਇਹ ਸੁਪਰੀਮ ਕੋਰਟ ਕੀ ਵਿਚਾਰੇ ਕਰ ਲੈਣਗੇ? ਹਾਂਜੀ, ਦੇਖੋ, ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਸਾਰਾ ਕੁਛ ਹੈ ਜਿਹੜਾ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੇ ਇਸ ਦੇਸ਼ ਦੇ ਸੰਚਾਲਕ ਆ ਉਹਨਾਂ ਵੱਲੋਂ ਤੇ ਫ੍ਰੀ ਕਰ ਦਿੱਤਾ ਗਿਆ ਕਿ ਭਾਈ ਸਾਡੇ ਤੋਂ ਕੁਛ ਨਹੀਂ ਹੁੰਦਾ, ਤੁਸੀਂ ਦੇਖੋ ਤੁਹਾਡੀ ਕਿਸਮਤ ਦੇਖੇ। ਪਰੰਤੂ ਹੁਣ ਇਸ ਟਾਈਮ ਹਾਲਾਤ ਇਹ ਆ ਕਿ ਸੁਪਰੀਮ ਕੋਰਟ ਇੰਟਰਵੀਨ ਕਰ ਰਿਹਾ, ਹਾਈ ਕੋਰਟਾਂ ਆਪਣੇ ਪੱਧਰ ਤੇ ਕਰ ਰਹੀਆਂ ਨੇ। ਗੱਲ ਇਹ ਆ ਕਿ ਇਹ ਉਹ ਲੋਕ ਆ, ਮੈਂ ਵਾਰ-ਵਾਰ ਕਹਿਣਾ ਹੁੰਦਾ ਕਿ ਜੇ ਸਿਹਰਾ ਸਜਾਉਣਾ ਹੋਵੇ ਸਿਰ ਤੇ ਇੱਕ ਦੀ ਥਾਂ ਇਹਨਾਂ ਦੇ 10 ਸਿਰ ਹੁੰਦੇ ਆ। ਜੇ ਕਿਤੇ ਮੁਸੀਬਤ ਹੋਵੇ, ਜਿੱਥੋਂ ਲੀਡਰਸ਼ਿਪ ਨੂੰ ਕੱਢਣਾ ਹੋਵੇ, ਉੱਥੇ ਇਹ ਸਿਰ ਲੁਕਾ ਲੈਂਦੇ ਜਿਹੜਾ ਇੱਕ ਲੌਕਾ ਹੁੰਦਾ ਹੈ। ਤੋ ਆ ਇਹਨਾਂ ਦਾ ਹਾਲ ਆ। ਖੈਰ, ਦੇਖੋ, ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਹੋਈ ਆ ਰਾਜ ਕਰਨਵੀਰ ਸਿੰਘ ਜੀ, ਇਹ ਦੋ ਪੱਖ ਤੋਂ ਮਹੱਤਵਪੂਰਨ ਆ ਜੀ। ਪਹਿਲਾ ਨੰਬਰ 1 ਤੇ ਜਿਹੜੀ ਦੇਖੋ, ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਕਿ ਕਰੋਨਾ ਬਿਮਾਰੀ ਹੈ, ਤੁਹਾਡੇ ਦੇਸ਼ ਦੇ ਵਿੱਚ ਉਹ ਵੱਖਰੀ ਤਰ੍ਹਾਂ ਦੀ ਆ, UK ਦੇ ਵਿੱਚ ਵੱਖਰੀ ਤਰ੍ਹਾਂ ਦੀ ਆ, ਕੈਨੇਡਾ 'ਚ ਵੱਖਰੀ ਤਰ੍ਹਾਂ ਦੀ ਆ। ਬਿਮਾਰੀ ਇੱਕੋ ਆ ਕਰੋਨਾ, ਪਰ ਇੰਡੀਆ 'ਚ ਇਹਦਾ ਹਿਸਾਬ ਕਿਤਾਬ ਬਹੁਤ ਹੀ ਮਾੜਾ ਜੀ। ਹੁਣ ਦੇਖੋ, ਜਿਵੇਂ ਆਪਾਂ ਉਸ ਦਿਨ ਗੱਲ ਕਰਦੇ ਸੀਗੇ ਕਿ ਫਰੀਡਮ ਆਫ ਸਪੀਚ ਤੇ ਵੀ ਹਮਲਾ ਕੀਤਾ ਜਾ ਰਿਹਾ ਜੀ ਬਹਾਨੇ ਕਿ ਟੋਟਲੀ ਦਬਾ ਦਿਓ, ਆਲੋਚਨਾ ਵੀ ਨਾ ਕਰਨ ਦਿਓ। ਤੇ ਜੋ ਮਰਜ਼ੀ ਹੁੰਦਾ, ਜਿੰਨੇ ਮਰਜ਼ੀ ਸਿਵੇ ਵੱਲ, ਜਿੰਨੇ ਮਰਜ਼ੀ ਘਰ ਉੱਜੜਨ, ਪਰ ਤੁਸੀਂ ਬੋਲ ਨਹੀਂ ਸਕਦੇ, ਆਵਾਜ਼ ਨਹੀਂ ਚੁੱਕੋਗੇ। ਤਾਂ ਹੁਣ ਇਹਦੇ ਵਿੱਚ ਕੀ ਹੋਇਆ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਇੱਦਾਂ ਨਹੀਂ ਹੋਏਗਾ। ਹੁਣ ਦੇਖੋ, ਸੁਪਰੀਮ ਕੋਰਟ ਨੇ ਸੰਵਿਧਾਨ ਦੀ ਰੱਖਿਆ ਕਰਨੀ ਹੈ ਨਾ। ਇਹ ਪਿੱਲਰ ਨੇ ਜਿਹੜੇ, ਉਹ ਤਾਂ ਹੀ ਆਪਾਂ ਪਿੱਲਰ ਕਹਿੰਦੇ ਹਾਂ। ਹੁਣ ਛੱਤ ਡਿੱਗਦੀ ਹੈ ਤਾਂ ਪਿੱਲਰ ਸੰਭਾਲ ਲੈਂਦਾ ਜੀ। ਤਾਂ ਇਹਨਾਂ ਨੇ ਕਿਹਾ ਕਿ ਇੱਦਾਂ ਨਹੀਂ ਕਰ ਸਕਦੇ ਤੁਸੀਂ ਕਿ ਜੇ ਮੰਨ ਲਓ ਕੋਈ ਬੰਦਾ ਸਵਾਲ ਚੁੱਕ ਰਿਹਾ ਹੈ ਜਾਂ ਆਕਸੀਜਨ ਦੀ ਜਾਂ ਕੋਈ ਵੈਂਟੀਲੇਟਰ ਦੀ, ਕਿਸੇ ਵੀ ਕਿਸਮ ਦੀ ਕੋਈ ਮੰਗ ਕਰ ਰਿਹਾ ਹੈ, ਤੁਸੀਂ ਉਹਦੀ ਆਵਾਜ਼ ਨਹੀਂ ਦਬਾ ਸਕਦੇ। ਔਰ ਜੇ ਤੁਸੀਂ ਐਸਾ ਕਰੋਗੇ, ਇਹਨੂੰ ਕੰਟੈਂਪਟ ਆਫ ਕੋਰਟ ਮੰਨਿਆ ਜਾਏਗਾ। ਮਤਲਬ ਸਾਫ਼ ਆ ਕਿ ਦੇਖੋ, ਸੋਸ਼ਲ ਮੀਡੀਆ ਤੇ ਕੋਈ ਮੰਗ ਕਰ ਸਕਦਾ ਹੈ, ਕੋਈ ਸਵਾਲ ਚੁੱਕ ਸਕਦਾ ਹੈ, ਉਹ ਸਭ ਕੁਛ ਜਿਉਂ ਦਾ ਤਿਉਂ ਰਹੇਗਾ। ਜੇ ਤੁਸੀਂ ਉਹਨੂੰ ਸਪਰੈਸ ਕਰਨ ਦਾ ਯਤਨ ਕਰੋਗੇ, ਦੈਨ ਅਸੀਂ ਉਹਨੂੰ ਮੰਨਾਂਗੇ ਅਵੱਗਿਆ ਅਦਾਲਤ ਦੀ। ਤਾਂ ਇਹ ਬਹੁਤ ਵੱਡੀ ਸਟੇਟਮੈਂਟ ਆ। ਇਹ ਮੇਰੇ ਖਿਆਲ ਦੇ ਨਾਲ ਜਾਂ ਕਹਿ ਲਈਏ ਆਪਾਂ ਕਿ ਜੋ ਮੋਦੀ ਸਾਹਿਬ ਦੀ ਟੈਨਿਓਰ ਆ, ਸੈਕੰਡ ਟੈਨਿਓਰ ਆ, ਇਹਦੇ ਵਿੱਚ ਇੱਕ ਇਤਿਹਾਸਕ ਸਟੇਟਮੈਂਟ ਕਹਿ ਸਕਦੇ ਹੋ ਤੁਸੀਂ ਸੁਪਰੀਮ ਕੋਰਟ ਦੀ ਕਿ ਨਹੀਂ ਭਾਈ, ਇਹ ਨਹੀਂ ਹੈ, ਅਸੀਂ ਆਵਾਜ਼ ਨਹੀਂ ਦੱਬਣ ਦੇਵਾਂਗੇ। ਇਹ ਨਹੀਂ ਹੈ ਕਿ ਤੁਸੀਂ
ਜਿਵੇਂ ਮੈਂ ਤੁਹਾਨੂੰ ਕੱਲ ਗੱਲ ਸੁਣਾਈ ਸੀਗੀ ਕਿ ਆਖੇ ਜੀ ਇਹਦਾ ਨਾਨਾ ਤਾਂ ਨੈਗੇਟਿਵ ਆ, ਇਹ ਆਕਸੀਜਨ ਮੰਗ ਰਿਹਾ। ਉਹ ਆਕਸੀਜਨ ਤੇ ਕਿਸੇ ਵੀ ਮਰੀਜ਼ ਨੂੰ ਲੱਗ ਸਕਦੀ ਹੈ। ਸੋ ਇਸ ਕਰਕੇ ਸੁਪਰੀਮ ਕੋਰਟ ਨੇ ਸਖਤ ਲਹਿਜੇ 'ਚ ਕਿਹਾ ਕਿ ਨਹੀਂ, ਇੱਦਾਂ ਨਹੀਂ ਅਸੀਂ ਕਰਨ ਦਿਆਂਗੇ। ਦੂਜਾ ਪੱਖ ਕੀ ਸੀਗਾ ਸੁਪਰੀਮ ਕੋਰਟ ਦਾ ਜਿਹੜਾ ਸੁਣਵਾਈ ਕਰਨ ਦਾ, ਉਹ ਸੀਗਾ ਜੋ ਆਪਣੇ ਇੱਥੇ ਇਸ ਟਾਈਮ ਪੂਰਾ ਕੇਂਦਰ ਕਰ ਰਿਹਾ, ਉਹਦੀ ਸਾਰੀ ਉਹਨਾਂ ਨੇ ਵੇਖਣੀ ਸੀਗੀ ਨਿਗਰਾਨੀ ਦੇ ਵਿੱਚ ਕਿ ਕੀ ਕੁਛ ਵਾਪਰ ਰਿਹਾ, ਕੀ ਸਭ ਕੁਛ ਯਤਨਸ਼ੀਲਤਾ ਹੋ ਰਹੀ ਹੈ। ਤਾਂ ਉਹਦੇ ਵਿੱਚ ਉਹਨਾਂ ਨੇ 4-5 ਜਿਹੜੇ ਆ ਉਹ ਸਵਾਲ ਕੇਂਦਰ ਨੂੰ ਫੇਰ ਕਰ ਦਿੱਤੇ ਆ ਕਿ ਆਕਸੀਜਨ ਟੈਂਕਰ ਤੇ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਕੀ ਕਦਮ ਚੁੱਕੇ ਗਏ ਆ। ਨੰਬਰ 2, ਕਿੰਨੀ ਆਕਸੀਜਨ ਸਪਲਾਈ ਦੀ ਉਮੀਦ ਆ। ਤੀਜਾ ਮਹੱਤਵਪੂਰਨ ਮੁੱਦਾ ਕਿ ਜਿਹੜਾ ਅਨਪੜ੍ਹ ਆ ਜਾਂ ਜਿਹੜੇ ਲੋਕ ਰਜਿਸਟ੍ਰੇਸ਼ਨ ਨਹੀਂ ਕਰਾ ਸਕਦੇ ਵੈਕਸੀਨੇਸ਼ਨ ਵਾਸਤੇ, ਜਾਂ ਜਿਨ੍ਹਾਂ ਦੇ ਕੋਲ ਇੰਟਰਨੈਟ ਨਹੀਂ, ਉਹਨਾਂ ਦਾ ਕੀ ਕਰੋਗੇ? ਕਿਉਂਕਿ ਆਧਾਰ ਜ਼ਰੂਰੀ ਕਰ ਦਿੱਤਾ ਨਾ, ਮਤਲਬ ਆਧਾਰ ਜ਼ਰੂਰੀ, ਆਧਾਰ ਕਾਰਡ। ਤੇ ਇੱਕ ਕੈਦੀ ਕੋਲ ਮੰਨ ਲਓ ਜੇਲ੍ਹ ਦੇ ਵਿੱਚ ਬੰਦਾ ਤੁਸੀਂ ਸੁੱਟਤਾ ਹੈ, ਉਹਦਾ ਆਧਾਰ ਕਾਰਡ ਨਹੀਂ ਬਣਿਆ, ਉਹ ਪਿਛਲੇ 10 ਸਾਲ ਤੋਂ ਅੰਦਰ ਹੈ, ਉਦੋਂ ਤਾਂ ਆਧਾਰ ਕਾਰਡ ਦੀ ਲੋੜ ਹੀ ਨਹੀਂ ਸੀ। ਤਾਂ ਕੀ ਜੇ ਉਹ ਵੈਕਸੀਨੇਸ਼ਨ ਲਵਾਉਣੀ ਚਾਹੁੰਦਾ, ਵੈਕਸੀਨੇਸ਼ਨ ਕਰਵਾਉਣੀ ਚਾਹੁੰਦਾ ਹੈ, ਤਦ ਕੀ ਤੁਸੀਂ ਉਹਨੂੰ ਬਾਹਰ ਕਰ ਦਿਓ? ਕਹਿਣ ਦਾ ਮਤਲਬ ਇਹ ਬਣ ਜਾਏਗਾ। ਚੌਥਾ ਨੰਬਰ ਕਿ ਕੇਂਦਰ ਕਹਿੰਦਾ ਕਿ 50% ਵੈਕਸੀਨ ਰਾਜਾਂ ਨੂੰ ਮਿਲੇਗੀ। ਤਾਂ ਵੈਕਸੀਨ ਮੈਨੂਫੈਕਚਰਰ ਜਿਹੜੇ ਹੈਗੇ ਆ ਉਹ ਇਸ ਮਾਮਲੇ ਦੇ ਵਿੱਚ ਨਿਰਪੱਖਤਾ ਕਿਵੇਂ ਵਰਤਣਗੇ, ਉਹ ਸਾਨੂੰ ਸਮਝਾ ਦਿਓ। ਇਹ ਕੋਰਟ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ। ਪੰਜਵਾਂ ਨੰਬਰ, ਜਿਹੜਾ ਪੰਜਵਾਂ ਨੁਕਤਾ ਹੈ, 18 ਤੋਂ 45 ਸਾਲ ਦੇ ਦਰਮਿਆਨ ਕਿੰਨੀ ਆਬਾਦੀ ਆ, ਕੇਂਦਰ ਇਹਦਾ ਸਪਸ਼ਟ ਜਵਾਬ ਦੇਵੇ। ਤੇ ਨਾਲ ਇਹ ਵੀ ਕਿਹਾ ਉਹਨਾਂ ਕਿਹਾ ਜੇ ਪੱਖਪਾਤ ਰੇਟ ਰੱਖੂਗਾ, ਮਤਲਬ ਰੇਟ ਜਿਹੜਾ ਪੱਖਪਾਤ ਰੱਖੂ ਆਪਣੇ ਆਪ ਦੇ ਵਿੱਚ, ਤਾਂ 4-5 ਹਜ਼ਾਰ ਕਰੋੜ ਰੁਪਈਆ ਚੱਲ ਜਾਣਾ ਜਨਤਾ ਦਾ। ਏਦਾਂ ਥੋੜੀ ਨਾ ਚੱਲੇਗਾ। ਏਦਾਂ ਤਾਂ ਪਿਆਰ ਹੁੰਦੇ ਨਾ, ਇੱਕ ਗਾਣਾ ਆਇਆ ਸੀਗਾ ਕਿ ਏਦਾਂ ਤਾਂ ਕਾਰੋਬਾਰ ਹੁੰਦੇ ਨਾ, ਇਹ ਨਹੀਂ ਚੱਲੇਗਾ। ਸੋ ਇਹ ਮਹੱਤਵਪੂਰਨ ਸੁਣਵਾਈ ਆ, ਦੋ ਪੱਖਾਂ ਤੋਂ ਇਹਨੂੰ ਤੁਸੀਂ ਲੈ ਸਕਦੇ ਹੋ। ਨੰਬਰ 1 ਫਰੀਡਮ ਆਫ ਸਪੀਚ, ਜਿਹਨੂੰ ਬਹਾਨੇ ਨਾਲ ਦਬਾਇਆ ਜਾ ਰਿਹਾ ਸੀ, ਕਰੋਨਾ ਦੇ ਬਹਾਨੇ ਨਾਲ। ਜਿਵੇਂ ਬਹੁਤ ਸਾਰੇ ਕਾਰੋਬਾਰ ਜਿਹੜੇ ਆ ਛੋਟੇ ਇਨਫੋਰਮਲ ਸੈਕਟਰ ਨੂੰ ਖਤਮ ਕਰਕੇ ਬਾਹਰ ਕੀਤੇ ਜਾ ਰਹੇ ਤਾਂ ਕਿ ਵੱਡੇ ਪਲੇਅਰ ਮੈਦਾਨ ਦੇ ਵਿੱਚ ਆ ਜਾਣ। ਤਾਂ ਉਸੇ ਤਰ੍ਹਾਂ ਫਰੀਡਮ ਆਫ ਸਪੀਚ 'ਤੇ ਵੀ ਇੱਕ ਹਮਲਾ ਸੁਪਰੀਮ ਕੋਰਟ ਨੇ ਵਕਤ ਰਹਿੰਦਿਆਂ ਇਹਦਾ ਦੋਸ਼ ਲਿਆ। ਮੈਂ ਕਹਿੰਦਾ ਕਿ ਬਹੁਤ ਵਧੀਆ ਗੱਲ ਆ, ਕਿਉਂਕਿ ਦੇਖੋ ਜਿਹਨੂੰ ਮੈਂ ਪਾਇਆ ਸੀਗਾ 1-2 ਵਾਰੀ ਕਰੋਨਾ, ਤੇ ਨਾਲ ਦੀ ਨਾਲ ਮੈਨੂੰ ਨੋਟਿਸ ਜਿਹਾ ਆ ਗਿਆ ਕਿ ਜੀ ਫਲਾਂ ਟਮਕਾ, ਜਿਵੇਂ ਆ ਜਾਂਦਾ ਨੋਟਿਸ ਜਿਹਾ। ਤਾਂ ਇਸੇ ਤਰ੍ਹਾਂ ਹੀ ਬਹੁਤ ਹੱਦ ਤੱਕ ਕਹਿ ਲਓ ਕਿ ਜਿਹੜੇ ਪੱਤਰਕਾਰ ਬੋਲਦੇ ਆ, ਪਹਿਲੀ ਗੱਲ ਤਾਂ ਬੋਲਦੇ ਹੀ ਨਹੀਂ ਕਿਉਂਕਿ ਅਪੈਂਡਮੈਂਟ ਐਕਟ ਲਾਗੂ ਹੈ, ਇੱਥੇ ਪਰਚਾ ਕਰ ਦਿੰਦੇ ਨੇ। ਪਰਚਾ ਕਰ, ਦੇਖੋ ਇਹ ਵੀ ਇੱਕ ਬਹੁਤ ਵੱਡੀ, ਹੁਣ ਵੈਕਸੀਨੇਸ਼ਨ ਦਾ ਕਲੀਨਿਕਲ ਟ੍ਰਾਇਲ ਦਾ ਡਾਟਾ ਨਹੀਂ ਹੈ, ਤੁਸੀਂ ਸਵਾਲ ਚੱਕੋਗੇ ਤੁਹਾਨੂੰ ਇਹ ਨੋਟਿਸ ਕਰ ਦਿੰਦੇ ਆ, ਔਰ ਜਦ ਕਿ ਮੇਰੇ ਕੋਲ ਡਾਕੂਮੈਂਟ ਹੈ ਇਸ ਚੀਜ਼ ਦੀ, ਡਾਕੂਮੈਂਟ ਨੇ। ਸੋ ਇਹ ਬਹੁਤ ਵੱਡੀ ਇੱਕ ਸਮੱਸਿਆ ਹੈ। ਮੈਂ ਤੁਹਾਨੂੰ ਤਾਂ ਹੀ ਕਹਿ ਰਿਹਾ ਕਿ ਤੁਹਾਡੇ ਹਾਲਾਤ ਵੱਖਰੇ ਆ, UK ਦੇ ਵੱਖਰੇ ਆ, ਕੈਨੇਡਾ ਦੇ ਵੱਖਰੇ, ਪਰ ਅਸੀਂ ਦੋ ਚੀਜ਼ਾਂ ਨਾਲ ਲੜ ਰਹੇ ਹਾਂ, ਇੱਕ ਮਹਾਮਾਰੀ ਤੇ ਇੱਕ ਉਹਦੇ ਤੋਂ ਵੀ ਮਹਾਮਾਰੀ, ਜਿਹੜੀ ਸਿਆਸਤ ਦੀ ਡਬਲ ਮਹਾਮਾਰੀ ਹੈ। ਅਸੀਂ ਦੋਵਾਂ ਨਾਲ ਲੜ ਰਹੇ ਹਾਂ, ਤੁਸੀਂ ਇੱਕ ਨਾਲ ਲੜ ਰਹੇ ਹੋ। ਤੁਹਾਡੀ ਵੇਖ ਲਓ ਕਿ US ਦੀ ਜੇ ਦੇਖੀਏ ਤਾਂ ਬਹੁਤ ਹੱਦ ਤੱਕ ਕਹਿ ਲਓ ਕਿ ਤਹਿ ਵੱਜੀ ਪਈ ਆ, ਇਕੋਨਮਿਕਲੀ ਦੇਖ ਲਓ ਜਾਂ ਜਿੱਦਾਂ ਮਰਜ਼ੀ ਆ, ਹਾਲੇ ਬਹੁਤ ਹੱਦ ਤੱਕ ਕਿ ਇਹਨਾਂ ਨੇ ਸਪੋਰਟ ਵੀ ਕੀਤੀ ਆ ਲੋਕਾਂ ਦੀ। ਪਰੰਤੂ ਇੱਥੇ ਅਸੀਂ ਤੇ ਨੰਗ ਮਲੰਗ, ਡਾਂਗ ਤੇ ਡੇਰੇ, ਤਾਂ ਉਹ ਅਸੀਂ ਦੋ ਮਹਾਮਾਰੀ ਨਾਲ ਲੜ ਰਹੇ ਹਾਂ। ਆਹ ਇੱਥੇ ਫਰਕ ਆ। ਖੈਰ ਦੂਸਰੀਆਂ ਨੇਸ਼ਨਸ ਆਪਾਂ ਜਿਹੜੀਆਂ ਉਹ ਸਾਂਝੀਆਂ ਕਰ ਲਈਏ, ਗੱਲਾਂ ਹੋਰ ਕਾਫੀ ਨਿਕਲ ਆਉਣੀਆਂ ਨੇ ਕਿਉਂਕਿ ਸ਼ੁੱਕਰਵਾਰ ਆ। ਹਾਂਜੀ, ਚਾਈਨਾ ਨੇ ਇੱਕ ਵਾਰੀ ਫੇਰ ਪ੍ਰਪੋਜ਼ ਕੀਤੀ ਆ ਇਮਦਾਦ। ਹੁਣ ਇੰਡੀਆ ਕਿਉਂ ਨਹੀਂ ਹਾਂ ਕਰ ਰਿਹਾ? ਮੇਰੇ ਖਿਆਲ ਦੇ ਨਾਲ ਜੈਸਚਰ ਦਿਖਾ ਰਹੇ ਨੇ ਉਹ, ਪਾਕਿਸਤਾਨ ਵੀ ਦਿਖਾ ਰਿਹਾ, ਚਾਈਨਾ ਵੀ ਦਿਖਾ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜਿਹੜੀ ਆ ਉਹ ਵੇਖਣੀ ਪਏਗੀ, ਵਿਚਾਰਨੀ ਪਏਗੀ, ਕਿਉਂਕਿ ਇਹ ਮੌਕਾ ਹੁੰਦਾ ਕਿ ਜਦੋਂ ਤੁਸੀਂ ਬਹੁਤ ਹੱਦ ਤੱਕ ਕਹਿ ਲਓ ਕਿ ਰਿਸ਼ਤੇ ਵੀ ਸੁਧਾਰ ਸਕਦੇ ਹੋ। ਜੇ ਆਪਾਂ ਨੈਸ਼ਨਲ ਲੈਵਲ 'ਤੇ ਗੱਲ ਕਰੀਏ ਤਾਂ ਪ੍ਰੋਟੋਕਾਲ ਦੇ ਨਾਮ 'ਤੇ ਲਾੜਾ ਲਾੜੀ ਨੂੰ ਕੁੱਟਣ ਵਾਲਾ ਜਿਹੜਾ DM ਸੀਗਾ, ਉਹ ਤੁਸੀਂ ਦੇਖਿਆ ਹੋਣਾ DM, ਉਹ ਜਿਹੜਾ ਅੱਗੇ ਆਉਂਦਾ ਦਾ ਚਪੇੜ, ਜਿਹੜਾ ਆਉਂਦਾ ਦਾ ਚਪੇੜ, ਵਿੱਚ ਪੁਜਾਰੀ ਕੁੱਟ ਘੱਤਿਆ, ਉਹ ਜਿਹੜਾ ਪੰਡਤ ਵਿਚਾਰਾ ਫੇਰੇ ਫੁਰੇ ਬਣਾਉਂਦਾ, ਵਿੱਚ DJ ਵਾਲਾ ਜਿਹੜਾ ਉਹ ਤਾਂ ਬਣਿਆ ਪਿਆ ਸੀ ਸਿੰਘਮ, ਉਹਦੇ 'ਚ ਪਤਾ ਨਹੀਂ ਕਿਹਦੀ ਆਤਮਾ ਆ ਗਈ। ਤਾਂ ਖੈਰ, ਤਾਂ ਉਹ ਜਿਹੜਾ ਅਗਰਤਲਾ ਦਾ ਮਾਮਲਾ ਸੀਗਾ ਉਸ DM ਨੂੰ ਸਸਪੈਂਡ ਕਰ ਦਿੱਤਾ ਗਿਆ। ਖੈਰ ਦੂਸਰਾ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹੀ ਮੰਗ ਕਰ ਦਿੱਤੀ, ਕਹਿੰਦਾ ਕਿ ਰਾਸ਼ਟਰਪਤੀ ਸ਼ਾਸਨ ਲਾ ਦਿਓ, ਹੱਥ ਖੜੇ ਆ ਸਾਡੇ। ਮਤਲਬ ਕਿ ਕੱਖ ਨਹੀਂ ਹੋ ਰਿਹਾ,
ਤੁਸੀਂ ਚੁੱਪ ਕਰਕੇ ਰਾਸ਼ਟਰਪਤੀ ਸ਼ਾਸਨ ਲਾ ਦਿਓ। 6 ਵਾਰ ਦਾ ਕਹਿੰਦਾ ਵਿਧਾਇਕ ਆ ਮੈਂ, ਸ਼ੋਏਬ ਉਹਦਾ ਨਾਮ ਹੈ ਸ਼ਾਇਦ। ਉਹ ਕਹਿੰਦਾ ਕੁਛ ਨਹੀਂ, ਸਾਡੇ ਤੋਂ ਵੀ ਕੁਛ ਨਹੀਂ ਹੋ ਰਿਹਾ। ਇਹਦਾ ਮਤਲਬ ਕਿ ਅਸੀਂ ਸਰੈਂਡਰ ਕਰਦੇ ਹਾਂ, ਰਾਸ਼ਟਰਪਤੀ ਸ਼ਾਸਨ ਲਾ ਦਿਓ ਤਾਂ ਕਿ ਲੋਕਾਂ ਨੂੰ ਘੱਟੋ ਘੱਟ ਪਤਾ ਹੋਵੇ ਕਿ ਸਾਰਾ ਕੁਛ ਕੇਂਦਰ ਕਰ ਰਿਹਾ। ਇੱਧਰ ਇੱਕ ਸਾਊਥ ਦਾ ਅਭਿਨੇਤਾ ਆ, ਅਭਿਨੇਤਾ ਮੀਨ ਐਕਟਰ ਸਿਧਾਰਥ, ਉਹਨੇ ਕਿਹਾ ਕਿ ਮੈਂ ਸਵਾਲ ਚੁੱਕੇ ਸੀਗੇ ਕੁਛ, ਤੇ ਉਸ ਤੋਂ ਬਾਅਦ ਮੈਨੂੰ ਬਲਾਤਕਾਰ ਮੌਤ ਦੀਆਂ, ਕਮਾਲ ਦੀ ਗੱਲ ਹੈ ਕਿ ਅੱਜ ਕੱਲ੍ਹ IT ਸੈੱਲ ਵਾਲੇ ਬੰਦਿਆਂ ਨੂੰ ਵੀ ਬਲਾਤਕਾਰ ਦੀਆਂ ਧਮਕੀਆਂ ਦੇ ਰਹੇ ਆ। ਤੇ ਉਹ ਕਹਿੰਦਾ ਕਿ ਬਲਾਤਕਾਰ ਮੌਤ ਦੀਆਂ ਧਮਕੀਆਂ ਇਹ ਮੈਨੂੰ ਦੇ ਰਹੇ ਆ। ਔਰ ਕਮਾਲ ਦੀ ਗੱਲ ਇਹ ਆ ਕਿ IT ਸੈੱਲ ਜਿਹੜਾ ਭਾਜਪਾ ਦਾ, ਉਹਨੇ ਮੇਰਾ ਨੰਬਰ ਲੀਕ ਕੀਤਾ। ਤਾਂ ਉਸ ਤੋਂ ਬਾਅਦ 500 ਕਾਲਾਂ ਮੈਨੂੰ ਜਿਹੜੀਆਂ ਉਹ ਥ੍ਰੈਟਨ ਕਰਨ ਵਾਲੀਆਂ ਜਿਹੜੀਆਂ ਆਈਆਂ ਨੇ। ਇੱਧਰ ਨਕਲੀ ਰੈਮਡੀਸਿਵਿਰ ਜਿਹੜਾ ਕਿ ਕਾਰੋਬਾਰ ਬਣ ਚੁੱਕਿਆ, ਕਾਰੋਬਾਰ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਕੀਤਾ ਵੀ ਜਾ ਚੁੱਕਾ ਹੈ। ਤਾਂ ਇਹਦੇ ਟੀਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ, ਦਿੱਲੀ ਪੁਲਿਸ ਨੇ ਕੀਤਾ। ਤੁਸੀਂ ਦੇਖੋ ਕਿ ਫੈਕਟਰੀਆਂ ਹੀ ਲਾ ਲਈਆਂ ਲੋਕਾਂ ਨੇ। ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਹਾਲਾਤ ਟੋਟਲੀ ਜੁਦਾ ਨੇ ਦੁਨੀਆ ਨਾਲੋਂ, ਕਿ ਅਸੀਂ ਮੁਰਦੇ ਖਾਣ ਵਾਲੇ ਵੀ ਉਹ ਲੋਕ ਆ ਜਿਹੜੇ ਮੰਦਿਰ ਦੇ ਵਿੱਚ ਜਾ ਕੇ ਪੂਜਾ ਕਰਦੇ ਆ, ਗੁਰਦੁਆਰਿਆਂ 'ਚ ਜਾ ਕੇ ਮੱਥਾ ਟੇਕਦੇ ਆ, ਬਹੁਤ ਕੁਛ ਕਰਦੇ ਆ। ਅਸੀਂ ਉਹ ਲੋਕ ਹੈ ਜਦੋਂ ਵੀ ਸਾਡਾ ਵਕਤ ਪੈਂਦਾ ਹੈ, ਜਦੋਂ ਵੀ ਸਾਡਾ ਫੌ ਪੈਂਦਾ ਹੈ। ਸਾਰੇ ਤਾਂ ਨਹੀਂ, ਪਰ ਬਹੁਤੇ ਸਾਡੇ 'ਚੋਂ ਇਹੀ ਹੈ ਕਿ ਅਸੀਂ ਪੂੰਝ ਲੈਂਦੇ ਹਾਂ ਜੋ ਵੀ ਮਿਲਦਾ ਹੈ। ਇਹ ਪਖੰਡ ਜਿਹੜੇ ਸਾਡੇ ਆ ਉਹ ਵੱਖਰੀ ਕਿਸਮ ਦੇ ਹੁੰਦੇ ਆ। ਕਿ ਦੇਖੋ ਇਹ 35-35 ਹਜ਼ਾਰ ਦਾ ਟੀਕਾ ਵੇਚਿਆ ਜਾ ਰਿਹਾ ਰਾਜ ਕਰਨਦੀਪ ਸਿੰਘ ਦੀ ਲੋੜਵੰਦਾਂ ਨੂੰ, 35-35 ਹਜ਼ਾਰ ਦਾ, ਔਰ ਨਕਲੀ ਟੀਕਾ ਬਣਾ ਕੇ ਦੇਖ ਲਓ ਰੈਮਡੀਸਿਵਿਰ। ਕਿਉਂਕਿ ਰੈਮਡੀਸਿਵਿਰ ਦਾ ਤਾਂ ਤੁਹਾਡੀ ਇੱਥੇ ਇੱਕ ਕੰਪਨੀ ਹੈ ਨਾ, ਗਿਲੀਅਡ ਸਾਇੰਸ ਸ਼ਾਇਦ ਉਹਨੂੰ ਕਹਿੰਦੇ ਆ, ਉਹਦੇ ਕੋਲ ਸਾਰਾ ਪੇਟੈਂਟ ਹੈ ਦਾ, ਪੇਟੈਂਟ ਕੋਈ ਬਣਾ ਹੀ ਨਹੀਂ ਸਕਦਾ ਇੰਡੀਆ 'ਚ। ਤਾਂ ਜੇ ਇੰਡੀਆ 'ਚ ਹੀ ਬਣਨ ਲੱਗ ਪਵੇ, ਉਹ ਮੈਨੂਫੈਕਚਰਿੰਗ ਦੀ ਇਜਾਜ਼ਤ ਦੇ ਦੇਣ, ਜੋ ਉਹਨਾਂ ਦਾ ਇੱਕ ਕਹਿ ਲਓ ਕਿ ਬੌਧਿਕ ਅਧਿਕਾਰ ਆ, ਉਹਨੂੰ ਸ਼ੇਅਰ ਕਰ ਦੇਣ ਕਿਸੇ ਕੰਪਨੀ ਨਾਲ, ਫਿਰ ਤਾਂ ਸਾਡੀ ਕੋਈ ਵੀ ਕੰਪਨੀ ਨੂੰ 250-300 'ਚ ਤਿਆਰ ਕਰ ਦਊਗੀ। ਫਿਰ ਤਾਂ ਗੱਲ ਹੀ ਖਤਮ ਹੈ। ਇੱਥੇ ਫੈਕਟਰੀਆਂ ਲਾ ਲਈਆਂ ਲੋਕਾਂ ਨੇ। ਵੇਖੋ ਕਿੱਡਾ ਅੰਤ ਆਇਆ, ਕਿੱਡਾ ਅੰਤ ਆਇਆ ਪਿਆ ਦੁਨੀਆ ਦਾ, ਕਿ ਮਤਲਬ ਮੁਰਦੇ ਖਾਣੇ ਸਟਾਰਟ ਕਰ ਦਿੱਤੇ ਆ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਰਾਏਗੜ੍ਹ ਦੀ ਘਟਨਾ ਆ, ਤੇ ਇਹਦੇ ਵਿੱਚ ਵੀ ਕਹਿੰਦੇ ਆ ਕਿ 90 ਲੋਕਾਂ ਤੇ ਹੁਣ ਇਹ ਵੀ ਦੇਖੋ ਰੈਮਡੀਸਿਵਿਰ ਦਾ ਸਾਈਡ ਇਫੈਕਟ ਆ ਗਿਆ ਰਾਏਗੜ੍ਹ ਦੇ ਵਿੱਚ। ਰੈਮਡੀਸਿਵਿਰ ਬਹੁਤ ਹੱਦ ਤੱਕ ਕਹਿ ਲਓ ਕਿ WHO ਨੇ ਵੀ ਰੋਕੀ ਆ, ਇੰਡੀਆ ਗੌਰਮੈਂਟ ਨੇ ਵੀ ਇਹਦੀ ਐਡਵਾਈਜ਼ਰੀ ਜਾਰੀ ਕਰ ਦਿੱਤੀ, ਪਰ ਉਦੋਂ ਕੀਤੀ ਆ ਜਦੋਂ ਸਾਰਾ ਖੇਡ ਖਤਮ ਹੋ ਗਿਆ। ਮਤਲਬ ਇਹ ਰੈਮਡੀਸਿਵਿਰ ਨੂੰ ਕਹਿ ਦਿੱਤਾ ਗਿਆ ਕਿ ਦਵਾਈ ਕਾਰਗਰ ਆ, ਫਿਰ ਉਸ ਤੋਂ ਬਾਅਦ ਉਹਦੀ ਕਿੱਲਤ ਪੈਦਾ ਕਰ ਦਿੱਤੀ ਗਈ। ਹੁਣ ਇਹ ਸਾਰਾ ਕੁਛ ਤੁਹਾਨੂੰ ਪਤਾ ਡਰੱਗ ਮਾਫੀਆ ਪੈਦਾ ਕਰ ਦਿੰਦਾ ਹੈ ਸਾਰੀਆਂ ਚੀਜ਼ਾਂ। ਇੱਕ ਹੜਬੜਾਹਟ ਪੈਦਾ ਕਰ ਦਿੱਤੀ, ਦੂਸਰੀ ਕਿੱਲਤ ਪੈਦਾ ਕਰ ਦਿੱਤੀ, ਔਰ ਉਹਦੇ ਵਿੱਚੋਂ ਮੁਨਾਫਾ ਪੈਦਾ ਕਰ ਲਿਆ। ਤਾਂ ਜਦ ਪੂਰਾ ਭੁਚਾਲ ਆ ਗਿਆ ਕਿ ਦਵਾਈ ਤਾਂ ਬਾਈ ਜ਼ਰੂਰੀ ਹੈ, ਤਾਂ ਹੁਣ ਇੰਡੀਅਨ ਗੌਰਮੈਂਟ ਵੀ ਕਹਿੰਦੀ ਕਿ ਨਹੀਂ, 85% ਕੇਸਾਂ ਦੇ ਵਿੱਚ ਇਹਦੀ ਜ਼ਰੂਰਤ ਹੀ ਨਹੀਂ ਹੈ। 85% ਕੇਸਾਂ ਦੇ ਵਿੱਚ ਇਸਦੀ ਜ਼ਰੂਰਤ ਨਹੀਂ ਹੈ। ਪਰ ਲੋਕ ਜਿਹੜੇ ਆ ਉਹ ਰੈਮਡੀਸਿਵਿਰ ਦੇ ਮਗਰ ਲੱਗੇ ਆ ਕਿ ਜੇ ਕਿਸੇ ਨੂੰ ਕਰੋਨਾ ਪੋਜ਼ੀਟਿਵ ਆ ਗਿਆ ਸਾਡੇ ਜੀ ਨੂੰ, ਜੇ ਦਵਾਈ ਦੇ ਦਈਏ ਤਾਂ ਸ਼ਾਇਦ ਉਹ ਬਚ ਜਾਊਗਾ। ਤਾਂ ਉਹਦਾ ਹੀ ਫਾਇਦਾ ਚੁੱਕ ਰਿਹਾ। ਹੁਣ ਇਹ ਪਤਾ ਨਹੀਂ ਦਵਾਈ ਨਕਲੀ ਆ ਜਾਂ ਕਹਿ ਲਓ ਕਿ ਦਿੱਤੀ ਗਲਤ ਤਰੀਕੇ ਨਾਲ ਗਈ ਹੈ। ਮੇਰਾ ਇੱਕ ਨੌਨ ਪੰਜਾਬੀ ਦੋਸਤ ਆ, ਬੰਗਾਲੀ ਮੂਲ ਦਾ ਆ, ਪੱਤਰਕਾਰ ਆ, ਉਹ ਇੱਕ ਵਾਰੀ ਦੱਸ ਰਿਹਾ ਸੀਗਾ ਮੈਨੂੰ, ਕਹਿੰਦਾ ਕਿ ਮੇਰਾ ਦੋਸਤ ਬਿਮਾਰ ਹੋ ਗਿਆ, 700 ਦਾ ਸ਼ੂਗਰ ਲੈਵਲ ਸੀਗਾ, ਚੱਕ ਕੇ ਰੈਮਡੀਸਿਵਿਰ ਦੇ ਦਿੱਤੀ, ਨਾਲ ਦੀ ਨਾਲ ਟੱਪ ਗਿਆ, ਨਾਲ ਦੀ ਨਾਲ ਖਤਮ। ਬਾਅਦ 'ਚ ਪਤਾ ਲੱਗਿਆ ਕਿ ਉਹਦੀ ਸ਼ੂਗਰ ਦਾ ਲੈਵਲ ਇੰਨਾ ਸੀਗਾ, ਜਦ ਕਿ ਰੈਮਡੀਸਿਵਿਰ ਨਹੀਂ ਸੀ ਦਿੱਤੀ ਜਾ ਸਕਦੀ। ਪਰ ਉਹਨਾਂ ਦੇ ਕੋਲ ਕਿਉਂਕਿ ਇਸ ਤਰ੍ਹਾਂ ਦੀ ਕੋਈ ਨਿਯਮਾਵਲੀ ਹੈ ਨਹੀਂ ਕਿ ਦੇਣੀ ਕਿਹਨੂੰ ਆ। ਔਰ ਯੂਪੀ ਦੇ ਵਿੱਚ ਤਾਂ ਮੈਂ ਇੱਕ ਅਖਬਾਰ 'ਚ ਇਹ ਘਟਨਾ ਪੜ੍ਹੀ ਸੀਗੀ ਕਿ ਨੈਗੇਟਿਵ ਨੂੰ ਦੇ ਦਿੱਤੀ ਗਈ ਰੈਮਡੀਸਿਵਿਰ। ਤੁਸੀਂ ਆਹ ਦੇਖ ਲਓ ਕੀ ਚੱਲਦਾ ਪਿਆ। ਤਾਂ 90 ਲੋਕਾਂ ਨੂੰ ਸਾਈਡ ਇਫੈਕਟ ਨਜ਼ਰ ਆਏ। ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਅਧਿਕਾਰੀ ਸੀਗਾ ਉਹਨੇ ਮਤਲਬ ਕਿ ਰੋਕ ਹੀ ਲਾ ਦਿੱਤੀ ਕਿ ਰੈਮਡੀਸਿਵਿਰ ਇਸ ਜ਼ਿਲ੍ਹੇ ਦੇ ਵਿੱਚ ਇਸਤੇਮਾਲ ਹੀ ਨਹੀਂ ਕਰ ਸਕਦੇ। ਦੇਖੋ ਕੀ ਬਣ ਰਿਹਾ ਇੰਡੀਆ 'ਚ। ਇੱਧਰ ਇੱਕ ਜੱਜ ਨੇ ਖੁਦ ਖੁਲਾਸਾ ਕੀਤਾ ਕਿ ਸ਼ਮਸ਼ਾਨ ਘਾਟਾਂ 'ਚ ਦਲਾਲ ਸੰਸਕਾਰ ਵਾਸਤੇ 15-15 ਹਜ਼ਾਰ ਰੁਪਈਆ ਲੈ ਰਹੇ ਨੇ। ਆ ਤੁਸੀਂ ਦੇਖੀ ਹੋਣੀ ਆ ਕਿ ਇੱਕ ਸਾਈਕਲ ਤੇ ਆਪਣੀ ਬੀਵੀ ਨੂੰ ਬਜ਼ੁਰਗ ਹੈ ਜਿਹੜਾ ਘੜੀਸ ਕੇ ਲਿਜਾ ਰਿਹਾ ਹੈ। ਦੇਖੋ ਇਸ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੀ ਮਾਨਸਿਕਤਾ। ਪਹਿਲੀ ਗੱਲ ਤਾਂ ਇਹ ਆ ਕਿ ਮੰਨ ਲਓ ਕੋਵਿਡ ਸੈਂਟਰ ਦੇ ਵਿੱਚ ਕੋਈ ਮੌਤ ਹੋਈ ਹੈ ਤਾਂ ਸਟਾਫ ਜਾ ਕੇ ਉੱਥੇ ਸੰਸਕਾਰ ਕਰਾਵੇ। ਨਿਯਮ ਤਾਂ ਇਹੀ ਬਣਦਾ ਹੈ ਨਾ, ਇੱਦਾਂ ਹੀ ਹੁੰਦਾ। ਕਿਉਂਕਿ ਇਹਦੇ ਵਿੱਚ ਸਾਰਾ ਪ੍ਰੋਟੋਕੋਲ ਹੈ ਜਿਹੜਾ ਉਹ ਤੁਹਾਨੂੰ ਪਤਾ WHO ਦੇ ਮੁਤਾਬਕ ਹੀ ਚੱਲਦਾ ਹੈ। ਦੁਨੀਆ ਦੇ ਵਿੱਚ ਸਾਰਾ ਕੁਛ ਇੱਕ ਹੀ ਚੱਲਦਾ ਹੈ। ਕਿਰਿਆ ਵੱਖੋ ਵੱਖਰੇ ਧਰਮਾਂ ਦੇ ਮੁਤਾਬਕ ਹੁੰਦੀ ਹੈ, ਜਿਹੜੀ ਅੰਤਮ ਕਿਰਿਆ ਆਪਾਂ ਕਹਿ ਦਿੰਦੇ ਹਾਂ, ਅੰਤਮ ਰਸਮਾਂ ਕਹਿ ਦਿੰਦੇ ਹਾਂ। ਪਰੰਤੂ
ਮਤਲਬ ਕਿ ਦੂਸਰਾ ਜਿਹੜਾ ਪ੍ਰੋਟੋਕਾਲ ਹੈ ਉਹ ਇੱਕੋ ਹੀ ਆ। ਤੇ ਇੱਥੇ ਵੇਖੋ ਕਿ ਵਿਚਾਰੇ ਨੂੰ ਸਾਈਕਲ ਤੇ ਲਾਸ਼ ਲਗਾ ਦਿੱਤੀ ਗਈ ਤੇ ਪਿੰਡ ਵਾਲਾ ਕੋਈ ਨੇੜੇ ਨਹੀਂ ਬੋੜਿਆ। ਮੈਂ ਕਹਿੰਦਾ ਜੁੱਤੀਆਂ ਦੇ ਨਾਲ ਇਹੋ ਜਿਹੇ ਲੋਕਾਂ ਨੂੰ ਸਿੱਧਿਆਂ ਕਰਨ ਦੀ ਜ਼ਰੂਰਤ ਆ, ਪਰ ਕੀ ਕਰੀਏ, ਲੋਕਤੰਤਰ ਦੇ ਵਿੱਚ ਇਹ ਮੰਗ ਵੀ ਨਜਾਇਜ਼। ਖੈਰ, ਹੁਣ ਇਸ ਮਾਮਲੇ ਦੇ ਵਿੱਚ ਜੱਜ ਨੇ ਸ਼ਮਸ਼ਾਨ ਘਾਟਾਂ 'ਚ ਜਾ ਕੇ ਪਤਾ ਕੀਤਾ, ਉੱਥੇ ਦਲਾਲ ਬੈਠੇ ਨੇ, ਬਰੋਕਰ ਜਿਹਨਾਂ ਨੂੰ ਆਪਾਂ ਕਹਿ ਲਈਏ। ਉਹ ਕਹਿੰਦੇ ਆ ਕਿ ਭਾਈ ਲਾਸ਼ ਲਾਉਣ ਵਾਸਤੇ, ਮਤਲਬ ਕਿ ਕਰੋਨਾ ਪੋਜ਼ੀਟਿਵ ਦੀ ਕਿਸੇ ਦੀ ਵੀ ਲਾਸ਼ ਆ ਗਈ, ਉਹਨੂੰ ਲਾ ਕੇ ਚਿਖਾ ਤੱਕ ਲਿਜਾ ਕੇ ਤੇ ਉਹਨੂੰ ਉੱਥੇ ਰੱਖਣ ਤੱਕ ਦੀ ਸਾਰੀ ਜ਼ਿੰਮੇਵਾਰੀ, ਜਿਹੜੀ ਫੀਸ ਬਣੇਗੀ ਉਹ ਸਾਡੀ ਹੈ, ਤਾਂ ਉਹ 15,000 ਦਾ ਤੁਹਾਡਾ ਕੰਮ ਹੈ ਜਿਹੜਾ ਹੋ ਜਾਏਗਾ। ਲੱਕੜ ਤੋਂ ਹੀ ਲੈ ਕੇ ਆਓਗੇ। ਇਹ ਜੱਜ ਨੇ ਜਾ ਕੇ ਨਾ, ਮਤਲਬ ਕਿ ਜਿੱਦਾਂ ਕਹਿ ਲਓ ਭੇਸ ਵਟਾ ਕੇ ਸਾਰੀ ਪੜਤਾਲ ਕੀਤੀ ਹੈ। ਘਟਨਾ ਉਦੈਪੁਰ ਦੀ ਹੈ। ਤਾਂ ਦੇਖ ਲਓ, ਮੈਂ ਤੁਹਾਨੂੰ ਜਿਵੇਂ ਕਿਹਾ ਕਿ ਅਸੀਂ ਉਹ ਪਖੰਡੀ ਲੋਕ ਆ ਜਿਹੜੇ ਕਹਿੰਦੇ ਕਿ ਅਸੀਂ ਸਭ ਤੋਂ ਜ਼ਿਆਦਾ ਰੱਬ ਦੇ ਨੇੜੇ ਆ, ਸਭ ਤੋਂ ਜ਼ਿਆਦਾ ਰੱਬ ਨੂੰ ਮੰਨਦੇ ਆ। ਦੇਖ ਲਓ ਕਿਸ ਤਰ੍ਹਾਂ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਪ੍ਰਗਟ ਹੋ ਰਹੀ ਹੈ। ਖੈਰ, ਜੇ ਆਪਾਂ ਅੱਗੇ ਗੱਲ ਕਰੀਏ, ਦੁਰਗ ਦੇ ਵਿੱਚ ਡਾਕਟਰਾਂ ਨੇ ਇੱਕ ਬੱਚੀ ਦਾ ਇਲਾਜ ਨਹੀਂ ਕੀਤਾ ਵਕਤ ਰਹਿੰਦਿਆਂ, ਔਰ 2 ਮਹੀਨਿਆਂ ਦੀ ਬੱਚੀ ਸੀ, ਉਹਦੀ ਮੌਤ ਹੋ ਗਈ ਆ। ਤਾਂ ਡਾਕਟਰਾਂ ਨੇ ਕਿਹਾ ਕਿ ਪੋਜ਼ੀਟਿਵ ਆ, ਪਰੰਤੂ ਬਾਅਦ 'ਚ ਪਤਾ ਲੱਗਿਆ ਕਿ ਨੈਗੇਟਿਵ ਆ। ਤੁਸੀਂ ਦੇਖੋ ਕੀ ਚੱਲ ਰਿਹਾ ਹੋਵੇ। ਇੱਧਰ ਸ਼ੂਟਰ ਦਾਦੀ ਜਿਹੜੀ ਚੰਦਰੋ ਤੋਮਰ, ਇੱਕ ਫਿਲਮ ਵੀ ਬਣੀ ਹੋਈ ਹੈ, ਮੈਨੂੰ ਨਾਮ ਭੁੱਲ ਗਿਆ ਲੇਡੀਜ਼ 'ਤੇ। ਤਾਂ ਇਹ ਜਿਹੜੀ ਚੰਦਰੋ ਤੋਮਰ ਤਾਈ ਸੀਗੀ, ਕਹਿ ਲਓ ਦਾਦੀ ਕਹਿ ਲਓ, ਉਹ ਵੀ ਚੱਲ ਵਸੀ ਅੱਜ ਕਰੋਨਾ ਕਰਕੇ। ਇੱਕ ਪੱਤਰਕਾਰ ਆ ਸਦਰਾਨਾ, ਤੁਸੀਂ ਦੇਖਿਆ ਹੋਣਾ, ਅੱਜ ਤੱਕ ਦਾ ਬਹੁਤ ਤਗੜਾ ਪੱਤਰਕਾਰ ਸੀਗਾ, ਉਹ ਵੀ ਚੱਲ ਵਸਿਆ, ਪਰ ਉਹਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਬਹੁਤ ਸਾਰੇ ਲੋਕ ਠੀਕ ਹੈ ਉਹਦੀ ਮੌਤ 'ਤੇ ਆਪੋ ਆਪਣੇ ਹਿਸਾਬ ਨਾਲ ਟਿੱਪਣੀਆਂ ਕਰ ਰਹੇ ਆ। ਮੈਂ ਤਾਂ ਕੋਈ ਟਿੱਪਣੀ ਨਹੀਂ ਕਰੂੰਗਾ, ਕਿਉਂਕਿ ਉਹਦੀਆਂ 2 ਬੇਟੀਆਂ ਨੇ। ਜਿਉਂਦੇ ਦਾ ਵਿਰੋਧ ਸੀਗਾ ਤੇ ਠੋਕ ਕੇ ਵਿਰੋਧ ਸੀਗਾ ਕਿ ਉਹ ਲੋਕ ਆਪਣੀ, ਕਹਿ ਲਓ ਕਿ ਜ਼ਮੀਰ ਪਹਿਲਾਂ ਹੀ ਮਾਰ ਚੁੱਕੇ ਸਨ, ਪਰੰਤੂ ਹੁਣ ਉਹਦੀਆਂ 2 ਕਹਿੰਦੇ ਮਾਸੂਮ ਬੱਚੀਆਂ ਨੇ ਜਿਹੜੀਆਂ, ਉਹ ਇੱਕ ਤਰ੍ਹਾਂ ਬੇਸਹਾਰਾ ਹੋਈਆਂ ਨੇ। ਤਾਂ ਉਹਦੀ ਵੀ ਮੌਤ ਹੋ ਗਈ ਆ। ਬਹੁਤ ਤਕੜਾ ਉਹ ਐਂਕਰ ਸੀਗਾ ਅੱਜ ਤੱਕ ਦਾ। ਦੂਸਰੇ ਪਾਸੇ ਜੇ ਤੁਸੀਂ ਦੇਖੀਏ ਤਾਂ ਦੇਖੋ ਤਾਂ ਸੁਬਰਾਮਨੀਅਮ ਸਵਾਮੀ ਨੇ ਇੱਕ ਬੜੀ ਚੋਟ ਤਗੜੀ ਕੀਤੀ। ਉਹ ਕਹਿੰਦਾ ਜਦੋਂ ਦੇਸ਼ 'ਤੇ ਸੰਕਟ ਆਇਆ ਤੇ ਅਮੀਰ ਜਿਹੜੇ ਸੀ ਪ੍ਰਾਈਵੇਟ ਜੈਟ ਲੈ ਕੇ ਇੱਥੇ ਵਿਦੇਸ਼ਾਂ ਨੂੰ ਭੱਜ ਗਏ ਆ। ਇਹ ਵੈਸੇ ਗੱਲ ਬੜੀ ਪਾਏਦਾਰ ਕੀਤੀ ਆ ਸਵਾਮੀ। ਵੈਸੇ ਬੋਲਦਾ ਤੇ ਜਦੋਂ ਆ ਤੇ ਸਾਰੀ ਚੈਨ ਲਾ ਕੇ ਬੋਲਦਾ, ਉਦਾਂ ਹੀ ਘਮਾਉਂਦਾ ਗਰਾਰੀ, ਪਰ ਗੱਲਾਂ ਕਈ ਵਾਰ ਕੰਮ ਦੀਆਂ ਕਹਿ ਜਾਂਦਾ। ਤਾਂ ਦੇਖੋ, ਸ਼ਾਹਰੁਖ ਦਾ ਪਰਿਵਾਰ ਹੋਵੇ ਜਾਂ ਫਲਾਣੇ ਧਮਕਾਣੇ ਦਾ, ਪਤਾ ਨਹੀਂ ਕਿੰਨੇ ਪਰਿਵਾਰ ਰਾਜ ਕਰਨਵੀਰ ਸਿੰਘ ਜੀ ਬੰਬਿਓ ਨਿਕਲ ਗਏ, ਦਿੱਲੀੋਂ ਨਿਕਲ ਗਏ ਕਿ ਇੱਥੇ ਤਾਂ ਭਾਈ ਰੱਬ ਰੱਖਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਇਹ ਉਹ ਲੋਕ ਆ ਜਿਹੜੇ ਕੈਮਰੇ ਦੇ ਸਾਹਮਣੇ ਕਹਿੰਦੇ ਕਿ ਸਾਡੇ ਵਰਗਾ ਦੇਸ਼ ਪ੍ਰੇਮੀ ਨਾ ਹੋਇਆ ਤੇ ਨਾ ਇਸ ਤੋਂ ਬਾਅਦ ਹੋਣਾ। ਚਲੋ ਚੰਗੀ ਗੱਲ ਵੀ ਕਰ ਲਈਏ। ਸੱਜਣ ਤੰਦੂਲਕਰ ਨੇ 1 ਕਰੋੜ ਰੁਪਈਆ ਜਿਹੜਾ ਡੋਨੇਟ ਕੀਤਾ। ਥੋੜ੍ਹੀਆਂ ਜਿਹੀਆਂ ਮੈਂ ਆਪਰੇਸ਼ਨਸ ਪੰਜਾਬ ਤੇ ਯੂਪੀ ਬਾਰੇ ਦੇ ਦਿੰਦਾ ਤਾਂ ਕਿ ਤੁਸੀਂ ਅੱਗੇ ਵਧੋ, ਫਿਰ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਲਿਓ। ਸਮੇਂ ਦਾ ਸਮਾਂ ਥੋੜ੍ਹਾ ਜਿਹਾ ਜ਼ਿਆਦਾ ਜਾਇਆ ਹੋ ਗਿਆ। ਚੰਡੀਗੜ੍ਹ ਦੀ ਬਡੇਲ ਜੇਲ੍ਹ ਤੋਂ 22 ਕੈਦੀ ਕਰੋਨਾ ਪੋਜ਼ੀਟਿਵ ਪਾਏ ਗਏ ਆ। ਵੈਸੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਕਿਹਾ ਕਿ ਜੇਲ੍ਹਾਂ ਦੇ ਵਿੱਚ ਤੇ ਅਦਾਲਤਾਂ ਦੇ ਵਿੱਚ ਰਸ਼ ਘੱਟ ਕਰਨ ਵਾਸਤੇ ਛੋਟੇ ਕ੍ਰਿਮੀਨਲ ਜਿਹੜੇ ਆ ਨਾ ਫੜੇ ਜਾਣ। ਇੱਧਰ ਤਾਲਾਬੰਦੀ ਦੇ ਖਦਸ਼ੇ ਕਾਰਨ ਪੰਜਾਬ ਛੱਡ ਕੇ ਪ੍ਰਵਾਸੀ ਜਿਹੜੇ ਆ ਭੱਜਣ ਲੱਗੇ ਆ। ਬਹੁਤ ਹੱਦ ਤੱਕ ਕਹਿ ਲਓ ਕਿ ਹਫੜਾ ਦਫੜੀ ਆ। ਪੰਜਾਬ ਲਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਹਦੇ ਵਿੱਚ ਚਲੋ ਆਪਾਂ ਅੱਗੇ ਜ਼ਿਆਦਾ ਨਹੀਂ ਵੱਧਦੇ, ਪਰ ਸਾਫ਼ ਕੀਤਾ ਗਿਆ ਕਿ ਤਾਲਾਬੰਦੀ ਨਹੀਂ ਹੋਏਗੀ। ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਾਲਾਬੰਦੀ ਕੋਈ ਹੱਲ ਨਹੀਂ। ਤੇ ਹਾਈ ਗੱਲ ਜੇ ਕੈਪਟਨਾਂ ਤੂੰ ਥੋੜ੍ਹੇ ਦਿਨ ਪਹਿਲਾਂ ਕਹਿ ਦਿੰਦਾ, ਗਰੀਬ ਵਿਚਾਰੇ 4-4 ਹਜ਼ਾਰ ਰੁਪਏ ਦੀ ਟਿਕਟ ਲੈ ਕੇ ਨਾ ਜਾਂਦੇ ਆਪਣੇ ਦੇਸ਼ਾਂ ਨੂੰ, ਨਾ ਜਾਂਦੇ ਆਪਣੇ ਘਰਾਂ ਨੂੰ। ਤਾਲਾਬੰਦੀ ਦਾ ਡਰ ਸੀ, ਭੈ ਸੀਗਾ। ਤਾਂ ਹੁਣ ਕਹਿ ਰਹੇ ਕਿ ਨਹੀਂ ਨਹੀਂ ਨਹੀਂ, ਇਹਦਾ ਕੋਈ ਹੱਲ ਨਹੀਂ ਹੈਗਾ, ਤਾਲਾਬੰਦੀ ਜਿਹੜੀ ਹੈ ਉਹ ਕੋਈ ਹੱਲ ਨਹੀਂ ਕਰੋਨਾ ਦੀ। ਤਾਂ ਦੂਸਰੇ ਪਾਸੇ ਸੰਧਵਾ ਸਾਹਿਬ ਜਿਹੜੇ ਹੈਗੇ ਵਿਧਾਇਕ, ਗੌਰਮੈਂਟ ਵੀ ਕਹਿ ਦਿੰਦੇ ਉਹਨਾਂ ਨੂੰ, ਟਾਈਮ ਗੌਰਮੈਂਟ, ਤੇ ਉਹ ਵੀ ਕਹਿੰਦੇ ਆ ਕਿ ਤਾਲਾਬੰਦੀ ਕਾਰਨ ਵਪਾਰ ਠੱਪ ਹੋ ਕੇ ਰਹਿ ਗਿਆ ਤੇ ਵੱਡੇ ਘਾਟੇ ਪੈ ਰਹੇ। ਵੈਸੇ ਚਲੋ ਕੋਈ ਤਾਂ ਹੈ ਵਿਧਾਇਕ ਜਿਹੜਾ ਇਸ ਪਾਸੇ ਦੇਖ ਰਿਹਾ, ਕਿਉਂਕਿ ਛੋਟੇ ਕਾਰੋਬਾਰੀ, ਮੈਂ ਜਿਵੇਂ ਵਾਰ-ਵਾਰ ਪਿੱਟ ਰਿਹਾ ਕਿ ਛੋਟੇ ਕਾਰੋਬਾਰੀ ਤਾਂ ਇੰਡੀਆ 'ਚੋਂ ਗਏ, ਬਹੁਤ ਹੱਦ ਤੱਕ ਖਤਮ ਹੋ ਜਾਣਗੇ ਜੇ ਤੀਜੇ ਸਾਲ ਵੀ ਲਗਾਤਾਰ ਗਾਂਹ ਜਾ ਕੇ ਕੋਈ ਲੋਕਡਾਊਨ ਵਗੈਰਾ ਆ ਗਿਆ। ਇੱਧਰ 4 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ 'ਚ ਆਉਣ ਤੋਂ ਪੰਥਕ ਸ਼ਖਸੀਅਤਾਂ ਨੂੰ ਰੋਕਣਾ ਮੰਦਭਾਗਾ, ਇਹ ਦੱਸਿਆ ਬੀਬੀ ਜਗੀਰ ਕੌਰ ਨੇ। ਉਹ ਉਹਨਾਂ ਦਾ ਸਾਫ਼ ਸੰਕੇਤ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਸਮਾਗਮਾਂ 'ਚੋਂ ਆਉਣ ਤੋਂ ਵਰਜਿਆ ਜਾ ਰਿਹਾ। ਜੀ ਰਾਜ ਕਰਨਵੀਰ ਸਿੰਘ ਜੀ, ਮਾਫੀ ਚਾਹੁੰਦਾ, ਥੋੜਾ ਸਮਾਂ ਜ਼ਿਆਦਾ। ਕੋਈ ਗੱਲ ਜੀ, ਨਹੀਂ ਕੋਈ ਨਹੀਂ, ਅਪਡੇਟਸ ਜਿਹੜੀਆਂ ਇਹ ਵੀ ਜਿਹੜੀਆਂ ਉਹ ਜ਼ਰੂਰੀ ਸੀਗੀਆਂ।
ਆਕਸੀਜਨ ਸਿਲੰਡਰ ਸਮੇਤ ਡੀਸੀ ਦਫ਼ਤਰ ਪਤਨੀ ਦੇ ਨਾਲ ਪਹੁੰਚ ਗਿਆ ਐਨਆਰਆਈ ਬਜ਼ੁਰਗ ਮਰੀਜ਼। ਹਾਂਜੀ, ਇਹ ਐਨਆਰਆਈ ਬਜ਼ੁਰਗ ਯੂਐਸ ਤੋਂ ਹੀ ਗਏ ਨੇ ਤੇ ਪਿਛਲੇ ਸਾਲ ਗਏ ਸੀਗੇ, ਫਿਰ ਲੋਕਡਾਊਨ ਕਰਕੇ ਕੁਛ ਆਪਣੀ ਸਿਹਤ ਦੀ ਇਹਨਾਂ ਦੀ ਪ੍ਰੋਬਲਮ ਸੀ, ਇਸ ਕਰਕੇ ਵਾਪਸ ਨਹੀਂ ਪਰਤੇ। ਇਹਨਾਂ ਦੇ ਜਿਹੜੇ ਆਪਣੇ ਪੁੱਤਰ ਨੇ ਉਹ ਇੱਥੇ ਯੂਐਸ ਦੇ ਵਿੱਚ ਹੀ ਆ, ਸ਼ਾਇਦ ਸੁਣ ਵੀ ਰਹੇ ਹੋਣਗੇ ਆਪਾਂ ਨੂੰ, ਤਾਂ ਜਲੰਧਰ ਤੋਂ ਨੇ। ਤੇ ਇਹਨਾਂ ਦੀ ਸਮੱਸਿਆ ਇਹ ਸੀਗੀ ਰਾਜ ਕਰਨਵੀਰ ਸਿੰਘ ਜੀ ਕਿ ਇਹਨਾਂ ਨੂੰ ਆਕਸੀਜਨ ਦੀ ਬਹੁਤ ਜ਼ਰੂਰਤ ਸੀਗੀ। ਜਦ ਪੂਰਤੀ ਨਹੀਂ ਹੋਈ ਤਾਂ ਇਹ ਆਪਣੀ ਵਾਈਫ ਸਮੇਤ ਇੱਦਾਂ ਹੀ ਸਿਲੰਡਰ ਲੱਗੇ ਸਮੇਤ ਡੀਸੀ ਦਫ਼ਤਰ ਤੱਕ ਪਹੁੰਚ ਗਏ। ਪਰ ਚੰਗੇ ਅਫਸਰ ਆ, ਕਈ ਵੈਸੇ ਚੰਗੇ ਵੀ ਹੁੰਦੇ ਆ ਬਿਊਰੋਕਰੇਸੀ ਦੇ ਵਿੱਚ, ਉਹਨਾਂ ਨੇ ਨਾਲ ਦੀ ਨਾਲ ਮਜਬੂਰੀ ਸਮਝਦਿਆਂ ਬਜ਼ੁਰਗ ਨੂੰ 2 ਸਿਲੰਡਰ ਦੇ ਦਿੱਤੇ। ਪਰ ਸਮੱਸਿਆ ਕੀ ਸੀਗੀ? ਸਮੱਸਿਆ ਦੀ ਜੜ ਤੱਕ ਜਾਣਾ ਬਹੁਤ ਅਹਿਮ ਹੁੰਦਾ ਹੈ। ਬਜ਼ੁਰਗ ਦਾ ਕਹਿਣਾ ਹੈ ਕਿ ਮੈਨੂੰ ਕਰੋਨਾ ਨਹੀਂ ਹੈ, ਮੈਨੂੰ ਸਾਹ ਦੀ ਪ੍ਰੋਬਲਮ ਆ। ਔਰ ਅੱਗੇ ਆਮ ਅਸੀਂ ਜਾ ਕੇ ਤੇ ਆਪਣਾ ਸਿਲੰਡਰ ਲੈ ਆਉਂਦੇ ਸੀਗੇ, ਕੋਈ ਚੱਕਰ ਹੀ ਨਹੀਂ ਸੀਗਾ। ਪਰ ਹੁਣ ਸਰਕਾਰ ਨੇ ਉਹ ਜਿਹੜੀ ਆਮ ਡਿਲੀਵਰੀ ਹੁੰਦੀ ਸੀ ਉਹ ਰੋਕ ਦਿੱਤੀ ਹੈ, ਤੇ ਜਿਹਦੇ ਕਰਕੇ ਸਮੱਸਿਆ ਉਤਪੰਨ ਹੋ ਰਹੀ ਹੈ। ਸੋ ਕਹਿਣ ਦਾ ਮਤਲਬ ਇਹ ਆ ਕਿ ਕਰੋਨਾ ਵਾਲੇ ਇਕੱਲਿਆਂ ਨੂੰ ਹੀ ਆਕਸੀਜਨ ਦੀ ਲੋੜ ਨਹੀਂ ਪੈਂਦੀ, ਆਮ ਹੀ ਆਕਸੀਜਨ ਮਿਲ ਜਾਂਦੀ ਸੀਗੀ, ਲੋਕ ਲੈ ਆਉਂਦੇ ਸੀ, ਘਰਾਂ ਦੇ ਵਿੱਚ ਇਲਾਜ ਤੱਕ ਕਰ ਲੈਂਦੇ ਸੀਗੇ। ਪਰ ਹੁਣ ਇਹ ਆ ਕਿ ਉੱਥੇ ਪੁਲਿਸ ਬਿਠਾ ਦਿੱਤੀ ਗਈ ਹੈ ਕਿ ਜਿਵੇਂ ਕੋਈ ਹਵਾ ਨੂੰ ਕੋਈ ਲੁੱਟ ਕੇ ਲੈ ਜਾਊਗਾ। ਸੋ ਇਹ ਚੀਜ਼ ਵੀ ਮੱਦੇਨਜ਼ਰ ਰੱਖਣੀ ਚਾਹੀਦੀ ਹੈ ਕਿ ਇਕੱਲਾ ਕਰੋਨਾ ਪੋਜ਼ੀਟਿਵ ਹੀ ਥੋੜ੍ਹਾ ਦੁਖੀ ਹੈ ਇਸ ਸੰਸਾਰ 'ਤੇ। ਬਹੁਤ ਸਾਰੇ ਐਸੇ ਲੋਕ ਆ ਜਿਹੜੇ ਦੂਸਰੀਆਂ ਬਿਮਾਰੀਆਂ ਨਾਲ ਪੀੜਤ ਆ। ਤੁਸੀਂ ਹਿਸਾਬ ਲਾ ਲਓ ਕਿ ਇੱਕ ਐਨਆਰਆਈ ਬਜ਼ੁਰਗ, ਉਹਦੀ ਹਾਲਤ ਦੇਖ ਕੇ ਹੀ ਅੱਖਾਂ ਦੇ ਵਿੱਚੋਂ ਨਾ ਨੀਰ ਵਗਦਾ ਆ ਕਿ ਕਿੰਨਾ ਦੁਖੀ ਹੋ ਕੇ ਅਖੀਰ ਉਹ ਕੰਪਲੈਕਸ ਦੇ ਵਿੱਚ ਪਹੁੰਚਿਆ ਹੋਵੇਗਾ ਡੀਸੀ ਦੇ। ਪਰ ਫਿਰ ਵੀ ਮੈਂ ਕਹਿੰਦਾ ਕਿ ਚੰਗੇ ਅਫਸਰ ਸੀ ਜਿਨ੍ਹਾਂ ਨੇ ਉੱਥੇ ਗੱਲ ਸੁਣੀ, ਉਹਨਾਂ ਦੀ ਨਾਲ ਦੀ ਨਾਲ 2 ਸਿਲੰਡਰਾਂ ਦਾ ਬੰਦੋਬਸਤ ਕਰਕੇ ਘਰੇ ਘੱਲਿਆ। ਪਰ ਮੂਲ ਜੜ ਇਹੋ ਹੀ ਆ ਕਿ ਆਕਸੀਜਨ ਠੀਕ ਆ, ਤੁਸੀਂ ਆਪਣੇ ਹਸਪਤਾਲਾਂ ਦੇ ਵਿੱਚ ਤੇ ਦੇ ਰਹੇ ਹੋ ਸਪਲਾਈ, ਪਰ ਆਮ ਬੰਦੇ ਦੀ ਪਹੁੰਚ ਤੋਂ ਦੂਰ ਕਰ ਦਿੱਤੀ ਆ। ਜਿਹਨੂੰ ਹੋਰ ਦੂਸਰੀ ਕੋਈ ਪ੍ਰੋਬਲਮ ਆ ਉਹਦੇ ਵਾਸਤੇ ਤਾਂ ਬਲੈਕ ਮਾਰਕੀਟਿੰਗ ਦਾ ਦਰਵਾਜ਼ਾ ਤੁਸੀਂ ਖੋਲ ਕੱਟਿਆ। ਜੀ ਜੀ ਜੀ। ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦਾ ਸਨਮਾਨ ਅੰਮ੍ਰਿਤਸਰ ਤੋਂ ਆ ਰਹੀ ਹੈ ਜੀ ਖਬਰ। ਹਾਂਜੀ, ਸਨਮਾਨ ਕੀਤਾ ਗਿਆ, ਮਤਲਬ ਕਿ ਇਹਨਾਂ ਨੂੰ ਗੋਲਡ ਮੈਡਲ ਦਿੱਤਾ ਗਿਆ, ਇਹਨਾਂ ਦੇ ਗਲ ਦੇ ਵਿੱਚ ਗੋਲਡ ਮੈਡਲ ਪਾਇਆ ਗਿਆ ਵਾ। ਵਾਹਵਾ ਤਗੜੀਆਂ ਪੰਥਕ ਹਸਤੀਆਂ ਮੌਜੂਦ ਸੀਗੀਆਂ, ਦਾਦੂਵਾਲ ਸਾਹਿਬ ਸੀਗੇ, ਹੋਰ ਵੀ ਸੀਗੇ ਸੰਤ ਸਮਾਜ ਦੇ ਵਿੱਚੋਂ। ਚਲੋ ਠੀਕ ਆ, ਵਧੀਆ ਕਿ ਇਹਨਾਂ ਦੇ ਗਲ ਦੇ ਵਿੱਚ ਗੋਲਡ ਪਾ ਦਿੱਤਾ ਗਿਆ, ਕੋਈ ਫਰਕ ਨਹੀਂ ਪੈਂਦਾ। ਇਹ ਪੰਥਕ ਸ਼ਖਸੀਅਤਾਂ ਦੇ ਅੱਗੇ ਗੋਲਡ ਕੀ ਚੀਜ਼ ਆ। ਪਰੰਤੂ ਗੱਲ ਇਹ ਆ ਕਿ ਠੀਕ ਹੈ, ਇਹਨਾਂ ਨੇ ਗੋਲਡ ਮੈਡਲ 'ਤੇ ਪਾ ਦਿੱਤਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ, ਕਿਉਂਕਿ ਉੱਥੇ ਦਰਬਾਰ ਸਾਹਿਬ ਗਏ ਸੀਗੇ, ਕਿ ਪੰਜਾਬ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਾਲੇ ਸਮੇਂ ਕਾਲ ਦਾ ਬਣੇਗਾ। ਪਰ ਮੈਨੂੰ ਲੱਗਦਾ ਕਿ ਇਹ ਤਾਂ ਐਵੇਂ ਝੂਠੀ ਤਸੱਲੀ ਹੈ। ਸਭ ਨੂੰ ਪਤਾ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹ ਮਹਾਰਾਜਾ ਰਣਜੀਤ ਸਿੰਘ ਸੀ। ਉਹਦੇ ਵਰਗਾ ਰਾਜ ਤੁਸੀਂ ਪੋਸਟਰਾਂ 'ਤੇ ਲਾ ਸਕਦੇ ਹੋ, ਤੁਸੀਂ ਕੈਮਰਿਆਂ ਦੇ ਸਾਹਮਣੇ ਕਲਪਨਾ ਉਹਦੀ ਕਰ ਸਕਦੇ ਹੋ, ਉਹਨੂੰ ਅਮਲ 'ਚ ਲਿਆਉਣਾ ਮੈਂ ਨਹੀਂ ਮੰਨਦਾ ਕਿ ਅੱਜ ਦੇ ਦੌਰ ਦੇ ਵਿੱਚ ਸੰਭਵ ਹੈ। ਖੈਰ ਚਲੋ, ਫਿਰ ਵੀ ਕੋਈ ਭਾਵਨਾ ਰੱਖਦਾ ਤਾਂ ਉਹਦੀ ਭਾਵਨਾ ਦੀ ਆਪਾਂ ਕਦਰਦਾਨੀ ਕਰ ਦਿੰਦੇ ਹਾਂ। ਦੂਜੀ ਗੱਲ ਜਿਹੜੀ ਹੈ ਕਿ ਦੇਖੋ, ਮੈਂ ਬੇਸਿਕ ਗੱਲ ਕਰੂੰਗਾ, ਕੋਈ ਇੱਧਰ ਦੀ ਉੱਧਰ ਦੀ ਘੁਮਾ ਕੇ ਨਹੀਂ ਗੱਲ ਕਰੂੰਗਾ। ਮੇਰਾ ਸਿਰਫ ਇਹੀ ਆ ਕਿ ਚਲੋ ਕੋਈ ਤੁਸੀਂ ਕਰ ਦਿੱਤਾ ਗੋਲਡ ਮੈਡਲ ਨਾਲ ਸਨਮਾਨ, ਕੋਈ ਦਿੱਕਤ ਨਹੀਂ ਹੈ। ਪਰ ਤੁਸੀਂ ਮੰਨ ਕੇ ਚੱਲੋ ਕਿ ਜੇ ਕੱਲ੍ਹ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਵੇਂ ਸੰਕੇਤ ਦੇ ਰਿਹਾ ਤੇ ਜਿਵੇਂ ਉਹਦੇ ਬਾਰੇ ਗੱਲ ਉੱਡ ਰਹੀ ਆ, ਉਹ ਕਿਸੇ ਪਾਰਟੀ ਨੂੰ ਜੁਆਇਨ ਕਰ ਲੈਂਦਾ ਤੇ ਉਹ ਪਾਰਟੀ ਤੁਹਾਡੀ ਵਿਚਾਰਧਾਰਾ ਤੋਂ ਉਲਟ ਆ, ਕੀ ਉਦੋਂ ਗੋਲਡ ਮੈਡਲ ਫਿਰ ਉਹਦੇ ਤੋਂ ਵਾਪਸ ਮੰਗੂਗੀ? ਬਹੁਤ ਵੱਡਾ ਸਵਾਲ ਆ। ਦੂਜੀ ਚੀਜ਼ ਇਹ ਆ ਕਿ ਦੇਖੋ, ਕੱਲ੍ਹ ਨੂੰ ਸੁਪਰੀਮ ਕੋਰਟ 'ਚ ਮਾਮਲਾ ਜਾਣਾ, ਜਿਵੇਂ ਸਰਕਾਰ ਵੀ ਐਲਾਨ ਕਰ ਚੁੱਕੀ, ਜੇ ਉੱਥੇ ਵੀ ਮਾਮਲਾ ਡਿੱਗ ਪੈਂਦਾ ਫਿਰ ਤੁਸੀਂ ਕੀ ਕਹੋਗੇ? ਕਿ ਫਿਰ ਵੀ ਰਿਪੋਰਟ ਦੇ ਨਾਲ ਖਲੋ ਜਾਓਗੇ? ਔਰ ਜੇ ਤੁਸੀਂ ਰਿਪੋਰਟ ਦੇ ਨਾਲ ਖਲੋਵੋਗੇ ਤੇ ਕਹੋਗੇ ਕਿ ਸੁਪਰੀਮ ਕੋਰਟ 'ਤੇ ਵੀ ਸਾਨੂੰ ਯਕੀਨ ਨਹੀਂ, ਜਿਵੇਂ ਤੁਸੀਂ ਹਾਈ ਕੋਰਟ ਨੂੰ ਕਹਿਤਾ ਕਿ ਨਹੀਂ ਨਹੀਂ ਉਹ ਤਾਂ ਜੱਜ ਹੀ ਜਿਹੜਾ ਚਟਾਲਿਆਂ ਦੇ ਸੀ, ਚਟਾਲੇ ਜਿਹੜੇ ਬਾਦਲਾਂ ਦੇ ਆ, ਤੇ ਫਿਰ ਤੁਹਾਨੂੰ ਲੋਕ ਸਵਾਲ ਕਰਨਗੇ ਕਿ ਇਨਵੈਸਟੀਗੇਸ਼ਨ ਜਾਣੀ ਕਿੱਥੇ ਆ? ਜਿਹੜੀ ਇਨਵੈਸਟੀਗੇਸ਼ਨ ਆ ਐਂਡ ਆਫ ਦਾ ਡੇ ਜਾਣੀ ਤਾਂ ਕੋਰਟ ਦੇ ਵਿੱਚ ਆ ਨਾ, ਤੇ ਕਿਸੇ ਕੋਰਟ 'ਤੇ ਤਾਂ ਤੁਹਾਨੂੰ ਇਤਬਾਰ ਹੀ ਹੈ ਨਹੀਂ। ਤੇ ਜਦ ਕੋਰਟ 'ਤੇ ਇਤਬਾਰ ਹੀ ਹੈ ਨਹੀਂ ਤੇ ਇਨਵੈਸਟੀਗੇਸ਼ਨ ਕਾਹਦੀ ਹੈ? ਤੇ ਜੇ ਤੁਹਾਨੂੰ ਇੰਨਾ ਹੀ ਜ਼ਿਆਦਾ ਇਸ ਰਿਪੋਰਟ 'ਤੇ ਯਕੀਨ ਆ ਤਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਕਿਉਂ ਨਹੀਂ ਖੋਲ੍ਹਦੇ? ਸਭ ਤੋਂ ਵੱਡਾ ਸਵਾਲ ਇਹੀ ਹੈ, ਕਿਉਂਕਿ ਫਿਰ ਪੈਰਵਾਈ ਦੇ ਵਿੱਚ ਕਿਤੇ ਨਾ ਕਿਤੇ ਕੋਈ ਅੜਿੱਕਾ ਸੀਗਾ।
ਤੁਸੀਂ ਜੇ ਇਹ ਕਹਿੰਦੇ ਹੋ ਕਿ ਦੇਖੋ ਜੀ ਉਹ ਜਿਹੜਾ ਜੱਜ ਸੀਗਾ ਚੌਟਾਲਿਆਂ ਦਾ ਖਾਸਮ ਖਾਸ ਸੀਗਾ, ਉਹਨਾਂ ਦੀ ਸਰਕਾਰ ਦਾ ਸਰਕਾਰੀ ਵਕੀਲ ਸੀਗਾ, ਤਾਂ ਫਿਰ ਤੁਹਾਡੇ ਤੇ ਵੀ ਸਵਾਲ ਹੋਏਗਾ ਕਿ ਉਦੋਂ ਤੱਕ ਸੁੱਤੇ ਰਹੇ ਸੀਗੇ ਤੁਸੀਂ, ਪਹਿਲੇ ਬੈਂਕਸ ਬਦਲਵਾ ਦਿੰਦੇ ਜਾਂ ਕੇਸ ਬਦਲਵਾ ਦਿੰਦੇ। ਉਹ ਬਹੁਤ ਸਾਰੇ ਸਵਾਲ ਹੋਣਗੇ। ਖੈਰ ਚਲੋ ਇਹਨਾਂ ਦੀ ਮਰਜ਼ੀ ਆ, ਮੈਂ ਨਹੀਂ ਕਹਿੰਦਾ, ਠੀਕ ਆ ਨਾ ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜ਼ਾਤੀ ਤੌਰ ਤੇ ਕੋਈ ਵਿਰੋਧੀ ਆ, ਪਰ ਇਹ ਗੱਲਾਂ ਜਿਹੜੀਆਂ ਨੇ ਅਗਾਂਹ ਜਾ ਕੇ ਸਵਾਲ ਬਹੁਤ ਪੈਦਾ ਕਰਨਗੀਆਂ। ਇਹਨਾਂ ਦੇ ਕਿਰਦਾਰ ਤੁਹਾਨੂੰ ਪਤਾ ਹੀ ਹੈ, ਪੰਥਕ ਸ਼ਖਸੀਅਤਾਂ ਜਿਹੜੀਆਂ ਉਹ ਪਹਿਲਾਂ ਹੀ ਬਹੁਤ ਵਾਰੀ ਸਵਾਲਾਂ ਦੇ ਘੇਰੇ 'ਚ ਆਏ ਆ। ਬਰਗਾੜੀ ਮੋਰਚੇ ਤੋਂ ਖਾਸ ਤੌਰ ਤੇ ਬਾਅਦ ਜਿਵੇਂ ਇੱਕ ਦੂਜੇ ਤੇ ਦੋਸ਼ ਲੱਗੇ ਸੀ, ਉਸ ਤੋਂ ਬਾਅਦ ਹੁਣ ਜਿਹੜੇ ਸਿਆਸੀ ਵਿਸ਼ਲੇਸ਼ਕ ਆ, ਹਾਲਾਂਕਿ ਬਹੁਤੇ ਨਹੀਂ ਬੋਲਦੇ ਜਿਵੇਂ ਆਪਾਂ ਬੋਲ ਪੈਂਦੇ ਆ, ਪਰ ਇਹ ਸੋਚ ਕੇ ਚੱਲਦੇ ਆ ਕਿ ਇਹ ਬਿਲਕੁਲ ਜਦੋਂ ਇਲੈਕਸ਼ਨ ਮੁਹਾਨ ਤੇ ਆ, ਇਸ ਕਰਕੇ ਮੈਦਾਨ ਦੇ ਵਿੱਚ ਬਹੁਤੇ ਲੋਕ ਆਉਣਾ ਚਾਹੁੰਦੇ ਆ ਤਾਂ ਕਿ ਇੱਕ ਆਪੋ ਆਪਣਾ ਮੰਤਵ ਹੈ ਜਿਹੜਾ ਉਹ ਹੱਲ ਕਰ ਦਿੱਤਾ ਜਾਵੇ, ਮਤਲਬ ਕਿ ਜਿਹੜੀ ਵਿਰੋਧ ਦੀ ਵੋਟ ਆ ਉਹਨੂੰ ਵੰਡ ਦਿੱਤਾ ਜਾਵੇ, ਡਿਵਾਈਡ ਕਰ ਦਿੱਤਾ ਜਾਵੇ। ਖੈਰ ਚਲੋ ਉਹ ਤਾਂ ਵਿਸ਼ਲੇਸ਼ਕਾਂ ਦੀ ਜਾਂ ਕਹਿ ਲਓ ਕਿ ਆਪੋ ਆਪਣੀ ਹਰੇਕ ਬੰਦੇ ਦੀ ਰਾਏ ਆ, ਪਰ ਬੇਸਿਕ ਸਵਾਲ ਇਹੋ ਆ ਕਿ ਜੇ ਮੰਨ ਲਓ ਸੁਪਰੀਮ ਕੋਰਟ ਵੀ ਮੋਹਰ ਲਾ ਦਿੰਦੀ ਕਿ ਹਾਈ ਕੋਰਟ ਦਾ ਫੈਸਲਾ ਠੀਕ ਆ, ਤਾਂ ਤੁਸੀਂ ਕੀ ਕਰੋਗੇ? ਗੋਲਡ ਮੈਡਲ ਗਲ 'ਚ ਲਟਕਦਾ ਰੱਖੋਗੇ ਜਾਂ ਵਾਪਸ ਲੈ ਲਓਗੇ? ਜੀ ਜੀ। ਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜੇ ਉਹ ਆਪਾਂ ਹਾਜ਼ਰ ਹੁੰਦੇ ਹਾਂ। ਸਰੋਤਿਓ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ, ਨੰਬਰ 408 272 5200 4082725200 ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਵੀ ਸਵਾਲ ਜਿਹੜਾ ਉਹ ਪੁੱਛ ਸਕਦੇ ਹਾਂ। ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ 5G ਦਾ ਮਿੰਟੂ ਜੀ ਜ਼ਿਆਦਾ ਹੀ ਰੌਲਾ ਜਿਹਾ ਕੱਲ੍ਹ ਦਾ ਹੀ ਮੈਂ ਦੇਖਣ ਡਿਆ ਸੋਸ਼ਲ ਮੀਡੀਆ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ ਆ, ਇਹ ਵਾਧੂ ਦੀਆਂ ਅਫਵਾਹਾਂ ਚੱਲ ਪਈਆਂ ਨੇ। ਨਹੀਂ ਰਾਜਕਰਮਵੀਰ ਸਿੰਘ ਜੀ, ਮੈਂ ਤੁਹਾਨੂੰ ਦੱਸਦਾ ਕਿ 5G ਦਾ ਤਾਂ ਇੰਡੀਆ 'ਚ ਟਰਾਇਲ ਹੀ ਨਹੀਂ ਹੋਇਆ ਹਾਲੇ ਤੱਕ। ਟਰਾਇਲ ਹੀ ਨਹੀਂ ਹੋਇਆ, ਜੇ ਹੋਇਆ ਤੇ ਬਹੁਤ ਸੀਮਤ ਕਿਤੇ ਹੋਇਆ ਹੋਊਗਾ, ਅਦਰਵਾਈਜ਼ ਨਹੀਂ। ਕਿਉਂਕਿ ਸਪੈਕਟਰਮ ਦੀ ਨਿਲਾਮੀ ਹੋਈ ਨਹੀਂ ਹੋਈ ਸਾਡੇ ਇੱਥੇ ਜੀ। ਤੁਹਾਨੂੰ ਪਤਾ ਨਾ ਕਿ ਸਪੈਕਟਰਮ ਨਿਲਾਮ ਹੁੰਦਾ ਪਹਿਲਾਂ, ਸਪੈਕਟਰਮ ਤੇ ਜੋ ਫ੍ਰੀਕੁਐਂਸੀ ਵਗੈਰਾ ਜੋ ਹੁੰਦੀ ਆ ਸਭ ਕੁਛ ਉਹਦੇ ਤੇ ਚੱਲਦਾ, ਤਾਂ ਉਹ ਨਿਲਾਮ ਇਹਨਾਂ ਨੇ ਕਰਨਾ ਸੀ ਮਾਰਚ ਦੇ ਵਿੱਚ, ਉਹਨੂੰ ਗਾਂਹ ਲੈ ਗਏ ਦਸੰਬਰ ਤੇ। ਕਿਉਂ? ਇਸ ਕਰਕੇ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਏਅਰਟੈਲ ਆ ਉਹ ਤਿਆਰ ਹੋ ਗਈ ਸੀ ਪਹਿਲਾਂ 0 ਤੋਂ, ਤੇ ਇਹਦੇ ਤੁਹਾਨੂੰ ਪਤਾ ਹੀ ਆ ਅੰਬਾਨੀ ਸਾਹਿਬ ਦਾ ਜ਼ੋਰ ਕਿੰਨਾ ਕੁ ਪੈਂਦਾ, ਤੇ ਫਿਰ ਉਹਨਾਂ ਨੂੰ ਇਹ ਸੀਗਾ ਕਿ ਇੱਕ ਕੰਪਨੀ ਜੇ ਲਾਹਾ ਲੈ ਗਈ 8-10 ਮਹੀਨੇ ਤੇ ਫਿਰ ਦੂਜੇ ਮਾਂਜੇ ਜਾਣਗੇ। ਸੋ ਇਸ ਕਰਕੇ ਇੱਕ ਦਿੱਤੀ ਜਾਂਦੀ ਹੈ ਵੀ ਥਿਊਰੀ ਦਿੱਤੀ ਜਾਂਦੀ ਹੈ ਕਿ ਇਹਨਾਂ ਨੇ ਉਹ ਸਪੈਕਟਰਮ ਦੀ ਨਿਲਾਮੀ ਜਿਹੜੀ ਆ ਟਾਲੀ ਆ। ਸੋ ਨੰਬਰ 1 ਇਹ ਆ ਕਿ ਇਹਦਾ ਟ੍ਰਾਇਲ ਨਹੀਂ ਹੋਇਆ। ਨੰਬਰ ਦੂਜਾ ਤਰਕ ਇਹ ਆ ਕਿ ਜਿਹੜੇ ਲੋਕ ਕਹਿੰਦੇ ਆ ਕਿ ਕਰੋਨਾ ਵੀ ਇਹਦੇ ਕਰਕੇ ਆਇਆ, ਹਾਲਾਂਕਿ ਚਲੋ ਮੈਂ ਵੀ ਬਹੁਤ ਸਾਰੇ ਸਵਾਲ ਕਰਦਾ ਕਰੋਨਾ ਨੂੰ ਲੈ ਕੇ, ਵੈਕਸੀਨੇਸ਼ਨ ਨੂੰ ਲੈ ਕੇ, ਪਰੰਤੂ ਇਹਦੇ 'ਚ ਜਿਹੜਾ ਸਾਇੰਟੀਫਿਕ ਤੱਥ ਆਪਾਂ ਲੱਭ ਸਕਦੇ ਹੋ ਇਹ ਆ ਕਿ 5G ਆਲਰੇਡੀ ਸਾਊਥ ਕੋਰੀਆ ਦੇ ਵਿੱਚ ਹੈ, ਹਾਂਗਕਾਂਗ ਦੇ ਵਿੱਚ ਆ, ਜਦਕਿ ਉੱਥੇ ਜਿਹੜੇ ਤੁਸੀਂ ਕਰੋਨਾ ਦੇ ਪੇਸ਼ੈਂਟ ਦੇਖੋਗੇ, ਮੈਂ 4-5 ਦਿਨ ਪਹਿਲਾਂ ਡਾਟਾ ਚੈੱਕ ਕੀਤਾ ਸੀਗਾ, ਤਾਂ ਜੇ ਤੁਸੀਂ ਸਾਊਥ ਕੋਰੀਆ ਦੇ ਵਿੱਚ ਵੇਖੋਗੇ 500 ਦੇ ਕਰੀਬ ਕੇਸ ਆ, ਤੇ ਹਾਂਗਕਾਂਗ ਦੇ ਵਿੱਚ ਤਾਂ ਹੈ 18। ਇਹਦਾ ਮਤਲਬ ਹੈ ਕਿ ਕਰੋਨਾ ਇਹਦੇ ਨਾਲ ਨਹੀਂ ਜੀ। ਬਿਲਕੁਲ ਨਵੀਆਂ ਚੀਜ਼ਾਂ ਤੋਂ ਕਈ ਵਾਰੀ ਆਪਾਂ ਵੈਸੇ ਹੀ ਚੇਂਜ ਕਰਨ ਤੋਂ ਡਰ ਜਾਂਦੇ ਹਾਂ, ਅਤੇ ਬਹਾਨਾ ਵੀ ਜਿਹੜਾ ਕੋਈ ਨਾ ਕੋਈ ਇੱਧਰ ਉੱਧਰ ਦਾ ਜਿਹੜਾ ਉਹ ਮਾਰਨਾ ਸ਼ੁਰੂ ਕਰ ਲਈਦਾ। ਅਤੇ ਆਪਾਂ ਲੈਂਦੇ ਹਾਂ ਜੀ ਬ੍ਰੇਕ। ਸਰੋਤਿਓ ਅਤੇ ਬ੍ਰੇਕ ਤੋਂ ਬਾਅਦ 'ਚ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ, ਨੰਬਰ 408 272 5200 4082725200 'ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਉਹ ਬਾਈ ਕੀ ਖੁੱਲ ਗਿਆ? ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ ਫ੍ਰੈਜ਼ਨੋ ਵਿੱਚ, ਹਾਈਵੇ 99 ਅਤੇ 180 ਦੀ ਨੁੱਕਰ ਤੇ। ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਕਾਰ ਚਾਹੇ ਟਰੱਕ, ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ, 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ। ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਟਰੱਕਾਂ ਲਈ ਖੁੱਲੀ ਪਾਰਕਿੰਗ, 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਵੀਕਲੀ ਤਨਖਾਹ ਮਿਲੇਗੀ। ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ। ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ। ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕਵਿਲਰ ਡਰਾਈਵ, ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ 559 266 3737 ਜਾਂ 559 264 3737।
ਜੇਮਸ ਅਰਵਾਈਨ ਫਾਊਂਡੇਸ਼ਨ ਕੈਲੀਫੋਰਨੀਆ ਦੇ ਇਹੋ ਜਿਹੇ ਆਗੂ ਜੋ ਵੱਧ ਚੜ ਕੇ ਕੈਲੀਫੋਰਨੀਆ ਦੇ ਲੋਕਾਂ ਦੀ ਮਦਦ ਕਰਦੇ ਹਨ, ਉਹਨਾਂ ਨੂੰ ਹਰ ਸਾਲ ਉਹਨਾਂ ਦੇ ਕੀਤੇ ਕੰਮ ਸਰਾਉਂਦੇ ਹੋਏ ਜੇਮਸ ਅਰਵਾਈਨ ਫਾਊਂਡੇਸ਼ਨ ਲੀਡਰਸ਼ਿਪ ਅਵਾਰਡ ਅਤੇ ਆਪਣੇ ਚੰਗੇ ਕੰਮ ਨੂੰ ਵਧਾਉਣ ਲਈ $250,000 ਦੀ ਗ੍ਰਾਂਟ ਦੇ ਨਾਲ ਸਨਮਾਨਿਤ ਕਰਦੀ ਹੈ। ਸੋ ਜੇ ਤੁਸੀਂ ਵੀ ਇਹੋ ਜਿਹੇ ਕਿਸੇ ਲੀਡਰ ਜਾਂ ਆਗੂ ਨੂੰ ਜਾਣਦੇ ਹੋ ਤਾਂ 2022 ਦੇ ਜੇਮਸ ਅਰਵਾਈਨ ਫਾਊਂਡੇਸ਼ਨ ਲੀਡਰਸ਼ਿਪ ਅਵਾਰਡ ਲਈ ਅੱਜ ਹੀ ਉਹਨਾਂ ਨੂੰ ਨੋਮੀਨੇਟ ਕਰੋ। ਇਹ ਫਾਊਂਡੇਸ਼ਨ ਕੈਲੀਫੋਰਨੀਆ ਦੇ ਡਾਈਵਰਸ ਕਲਚਰ ਤੋਂ ਆਉਣ ਵਾਲੇ ਆਗੂਆਂ ਨੂੰ ਵਧਾਵਾ ਦਿੰਦੀ ਹੈ। ਹੋਰ ਜਾਣਕਾਰੀ ਲਈ irvineawards.org ਦੇਖੋ ਜੀ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਐਲ ਏਰੀਆ ਵਿੱਚ ਇੰਡੀਅਨ ਫੂਡ ਬਣਾਉਣ ਦੀ ਸਿਖਲਾਈ ਦਾ 2 ਮਹੀਨੇ ਦਾ ਕੋਰਸ ਦਿੱਤਾ ਜਾ ਰਿਹਾ ਹੈ। ਤੁਸੀਂ ਵੀ ਇਹ ਸਿਖਲਾਈ ਲੈ ਕੇ ਚੰਗੇ ਸ਼ੈਫ ਬਣ ਸਕਦੇ ਹੋ ਅਤੇ ਵਧੀਆ ਡਾਲਰ ਕਮਾ ਸਕਦੇ ਹੋ। ਕਿਚਨ ਦਾ ਸਾਰਾ ਕੰਮ ਸਿਖਾਇਆ ਜਾਂਦਾ ਹੈ। 2 ਮਹੀਨੇ ਦਾ ਕੋਰਸ ਹੈ। ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ। 2 ਮਹੀਨਿਆਂ ਦੇ ਵਿੱਚ ਤੁਸੀਂ ਵਧੀਆ ਕੁੱਕ ਬਣ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 424-402-2211 424-402-2211। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559-225-2824 559-225-2824। पंजाबी रेडियो यूएसए। पंजाबी रेडियो यूएसए अमेरिका च पंजाबियों दी अपनी आवाज। अपनी आवाज। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ ਤੇ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਜੇਕਰ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਓਪਨ ਨੇ, ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200 ਦੇ ਉੱਤੇ। ਤੇ ਆਓ ਵਾਰੀ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਆਪਣੇ ਪਹਿਲੇ ਕਾਲਰ ਜੁੜੇ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਤੇ ਮਿੰਟੂ ਜੀ, ਇੱਕ ਗੱਲ ਦੱਸਿਓ, ਜਿਹੜਾ ਦਿੱਲੀ ਨੂੰ ਦੇ ਰਾਜਪਾਲ ਨੂੰ 1 ਮੈਨ ਸ਼ੋਅ ਬਣਾ ਕੇ ਰੱਖਤਾ ਸੈਂਟਰ ਗੌਰਮੈਂਟ ਨੇ, ਉਹਦੇ ਖਿਲਾਫ ਕੇਜਰੀਵਾਲ ਸੁਪਰੀਮ ਕੋਰਟ ਵਿੱਚ ਜਾ ਸਕਦਾ, ਚਲਿਆ ਗਿਆ ਜਾਂ ਜਾਊਗਾ? ਕਿ ਉਹਦੇ ਵਿੱਚ ਥੋੜਾ ਜਿਹਾ ਤਫਸੀਲ ਨਾਲ ਦੱਸੋ ਵੀ ਕੀ ਹੈ ਉਹਦੇ ਬਾਰੇ। ਥੈਂਕ ਯੂ। ਨਹੀਂ ਸਰ, ਉਹ ਜਾਣਾ ਪਊਗਾ ਕਿਉਂਕਿ ਪਹਿਲਾਂ ਇਹ ਗਏ ਸੀਗੇ ਤਾਂ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਕੁ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਸ਼ਕਤੀਆਂ ਦੀ ਵੰਡ ਕਰ ਦਿੱਤੀ ਸੀਗੀ, ਯਾਦ ਹੋਣਾ ਤੁਹਾਨੂੰ ਸਭ ਨੂੰ। ਤਾਂ ਸੁਪਰੀਮ ਕੋਰਟ ਨੇ ਸ਼ਕਤੀਆਂ ਦੀ ਵੰਡ ਕਰ ਦਿੱਤੀ ਸੀ। ਉਹਦੇ 'ਚ ਇਹ ਵੀ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਹੀ ਆ ਕਰਨ ਲੱਗ ਪਏ ਉਹਨੂੰ, ਮਤਲਬ ਕਿ ਰਾਜਪਾਲ ਨੂੰ ਵੀ ਇਗਨੋਰ ਕਰਨ ਲੱਗ ਪਏ।
ਤਾਂ ਉਹ ਵੀ ਚਾਹੁੰਦੇ ਸੀਗੇ ਕਿ ਕਿਸੇ ਤਰੀਕੇ ਇਹਨਾਂ ਨੂੰ ਜਰੜੇ ਹੇਠ ਲਈਏ, ਤਾਂ ਫਿਰ ਉਹਨਾਂ ਨੇ ਉਸ ਫੈਸਲੇ ਨੂੰ ਬਾਈਪਾਸ ਕਰਨ ਵਾਸਤੇ ਇਹ ਕਹਿ ਲਓ ਕਿ ਕੌੜਾ ਘੁੱਟ ਭਰ ਲਿਆ ਵਾ। ਤਾਂ ਜੇ ਇਹਨੂੰ ਚੈਲੰਜ ਕਰਨਾ ਵਾ ਤਾਂ ਫਿਰ ਇਹਨਾਂ ਨੂੰ ਵਾਪਸ ਸੁਪਰੀਮ ਕੋਰਟ 'ਚ ਜਾਣਾ ਪਏਗਾ ਜੀ। ਅਗਲੇ ਕਾਲਰ ਹਰਚਰਨ ਜੀ। ਹਾਂਜੀ ਮਿੰਟੂ ਵੀਰ ਜੀ, ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਨਾ ਥੋੜਾ ਜਿਹਾ ਮੈਂ ਹਟ ਕੇ ਜੇ ਗੱਲ ਪੁੱਛਣੀ ਚਾਹੁੰਦਾ, ਜਿੱਦਾਂ ਮਿੰਟੂ ਵੀਰ ਬਾਰੇ ਸਾਨੂੰ ਪਤਾ ਵਾ ਵੀ ਮਿੰਟੂ ਵੀਰ ਇੱਕ ਆਪਟੀਮਿਸਟ ਬੰਦਾ ਆ। ਜਿਹੜੀ ਆਹ ਗੱਲ ਆਪਾਂ ਕੀਤੀ ਆ ਕੁੰਵਰ ਵਿਜੇ ਪ੍ਰਤਾਪ ਦੀ ਗੋਲਡ ਮੈਡਲ ਵਾਲੀ ਵੀ ਕੱਲ੍ਹ ਨੂੰ ਲਾ ਲਵਾਂਗੇ ਜਾਂ ਸੁਪਰੀਮ ਕੋਰਟ ਨਹੀਂ ਮੰਨਦੇ, ਆਪਾਂ ਹਾਈ ਕੋਰਟ ਨੂੰ ਨਹੀਂ ਮੰਨਦੇ, ਮੇਰਾ ਖਿਆਲ ਆ ਵੀ ਇਹਦੇ ਨਾਲ ਕੋਈ ਏਡਾ ਨਹੀਂ ਗੱਲ ਹੈਗੀ, ਕਿਉਂਕਿ ਮੈਂ ਪਰਸਨਲੀ ਕਿਸੇ ਪਾਰਟੀ ਨਾਲ ਨਹੀਂ ਗਾ। ਪਰ ਹੁਣ ਆਪਾਂ ਕਈ ਚੀਜ਼ਾਂ ਆ, ਹੁਣ ਜਦੋਂ ਆਪਾਂ ਕਰੋਨਾ ਦੀ ਗੱਲ ਹੀ ਕਰਦੇ ਹਾਂ, ਉਹਦੀ ਵੈਕਸੀਨ ਦੀ ਬਹੁਤ ਜ਼ਿਆਦਾ ਆਪਾਂ ਪਬਲਿਸਿਟੀ ਕਰਦੇ ਹਾਂ, ਰੇਡੀਓ 'ਤੇ ਵੀ ਬਹੁਤ ਹੁੰਦੀ ਆ। ਕੱਲ੍ਹ ਨੂੰ ਫਰਜ਼ ਕਰ ਲਓ ਵੀ ਉਹ ਵੈਕਸੀਨ ਜਿਹੜੀ ਆ ਉਹ ਗਲਤ ਸਾਬਤ ਹੋ ਜੇ, ਤਾਂ ਕੀ ਅਸੀਂ ਐਜ਼ ਏ ਪੰਜਾਬੀ ਰੇਡੀਓ ਦੇ ਸ਼ੋਅ ਦੇ ਤੌਰ 'ਤੇ ਕਿਸ ਦੇਣਦਾਰ ਹੋਵਾਂਗੇ? ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਟਰੰਪ ਸੀਗੇ, ਟਰੰਪ ਨੇ ਆਉਣਾ ਸੀ ਨਾ ਜਦੋਂ ਇਹਦੇ ਵਿੱਚ ਸੱਤਾ 'ਚ, ਅਤੇ ਆਪਾਂ ਸਭ ਤੋਂ ਜ਼ਿਆਦਾ ਟਰੰਪ ਦੀ ਸਪੋਰਟ ਕਰਦੇ ਸੀ। ਜਦੋਂ ਹੁਣ ਬਾਈਡਨ ਨੇ ਆਉਣਾ ਸੀ ਤਾਂ ਆਪਾਂ ਟਰੰਪ ਨੂੰ ਇੰਨਾ ਭੰਡਿਆ, ਤਾਂ ਉਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਇੱਥੇ ਵੀ ਲਾਗੂ ਹੁੰਦੀ ਆ ਹਰ ਥਾਂ 'ਤੇ। ਸੋ ਪਰ ਮੈਨੂੰ ਇਹ ਲੱਗਦਾ ਵਾ ਵੀ ਜੇ ਤੁਹਾਡਾ ਜੀਵਨ ਬਦਲਿਆ ਪਹਿਲਾਂ ਨਾਲੋਂ, ਮੈਂ ਤੁਹਾਡੀ ਮੂਵੀ ਵੀ ਦੇਖੀ ਸੀ ਡਾਕੂਆਂ ਦਾ ਮੁੰਡਾ, ਅਤੇ ਆਪਾਂ ਨੂੰ ਆਸ ਰੱਖਣੀ ਚਾਹੀਦੀ ਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਸਕਦਾ ਹੈ। ਜੇ ਨਹੀਂ ਕਵਾਂਗੇ, ਜੇ ਅਸੀਂ ਨੈਗੇਟਿਵ ਕਵਾਂਗੇ ਤਾਂ ਬੱਚੇ ਤਾਂ ਅੱਗੇ ਪਹਿਲਾਂ ਬਾਹਰ ਆ ਹੀ ਰਹੇ ਆ ਆਪਣੇ, ਅਤੇ ਫਿਰ ਉੱਥੇ ਜਾਊ ਕੌਣ ਅਤੇ ਕਿਹਦਾ ਜੀ ਕਰੂਗਾ ਉੱਥੇ ਇਨਵੈਸਟਮੈਂਟ ਕਰਨ ਨੂੰ ਅਤੇ ਆਪਣੇ ਪੈਸੇ ਖਰਚਣ ਨੂੰ। ਸੋ ਕੋਸ਼ਿਸ਼ ਕਰੀਏ ਕਿ ਤਸਵੀਰ ਚੰਗੀ ਪੇਸ਼ ਕਰੀਏ, ਇੱਕ ਆਪਟੀਮਿਜ਼ਮ ਵਾਲੀ, ਠੀਕ ਹੈ। ਜੇ ਕੋਈ ਕੋਸ਼ਿਸ਼ ਕਰਦਾ ਤਾਂ ਉਹਦੇ ਆਪਾਂ ਉਹਨੂੰ ਹੱਲਾਸ਼ੇਰੀ ਦਈਏ। ਥੈਂਕ ਯੂ ਜੀ। ਨਹੀਂ ਦੇਖੋ ਸਰ, ਚਲੋ ਤੁਹਾਡੇ ਆਪਣੇ ਵਿਊਜ਼ ਹੈ, ਤੁਹਾਡਾ ਆਪਣਾ ਓਪੀਨੀਅਨ ਹੈ। ਪਹਿਲੀ ਗੱਲ ਮੈਂ ਪ੍ਰਮੋਟ ਨਹੀਂ ਕਰਦਾ ਵੈਕਸੀਨੇਸ਼ਨ ਕੋਈ ਵੀ, ਨਾ ਹੀ ਕੋਈ ਅਦਾਰਾ ਕਰਦਾ ਹੁੰਦਾ। ਅਦਾਰੇ ਦਾ ਕੀ ਹੈ ਕਿ ਉਹਨਾਂ ਨੇ ਸਰਕਾਰ ਦੀ ਵੀ ਗੱਲ ਰੱਖਣੀ ਹੈ ਔਰ ਸਰਕਾਰ ਦੀ ਆਲੋਚਨਾ ਵੀ ਰੱਖਣੀ ਹੈ, ਤਾਂ ਉਹ ਇਟ ਮੀਨ ਕਿ ਉਹ ਵਧੀਆ ਦਿਸ਼ਾ ਵੱਲ ਜਾ ਰਿਹਾ। ਸਰਕਾਰ ਦਾ ਉਹਨਾਂ ਨੇ ਪੱਖ ਵੀ ਰੱਖਣਾ, ਉਹਦੀ ਮਸ਼ਹੂਰੀ ਵੀ ਕਰਨੀ ਹੈ, ਅਤੇ ਜਿੱਥੇ ਸਰਕਾਰ ਦੀਆਂ ਕਿਸੇ ਪਾਲਿਸੀਆਂ ਦੇ ਵਿੱਚ ਕੋਈ ਝੋਲ ਆ ਉਹਦੀ ਆਲੋਚਨਾ ਕਰਨੀ। ਇਹ ਇੱਕ ਅੱਛੇ ਅਦਾਰੇ ਦਾ, ਪੰਜਾਬੀ ਰੇਡੀਓ US ਇਕੱਲੇ ਦਾ ਨਹੀਂ ਕਹਿ ਰਿਹਾ ਮੈਂ, ਜਿਹੜਾ ਵੀ ਕੁਛ ਇਸ ਤਰ੍ਹਾਂ ਕਰਦਾ ਤਾਂ ਉਹਦਾ ਇਹ ਕਹਿ ਲਓ ਕਿ ਇੱਕ ਪਲੱਸ ਪੁਆਇੰਟ ਹੈ, ਪੋਜ਼ੀਟਿਵ ਪੁਆਇੰਟ ਹੈ। ਦੂਜੀ ਚੀਜ਼ ਕਿ ਦੇਖੋ ਕੁੰਵਰ ਵਿਜੇ ਪ੍ਰਤਾਪ ਸਿੰਘ ਪ੍ਰਤੀ ਤੁਸੀਂ ਕੀ ਸੋਚ ਰੱਖਦੇ ਹੋ ਮੈਨੂੰ ਨਹੀਂ ਪਤਾ, ਪਰੰਤੂ ਮੈਂ ਤਾਂ ਕੁਛ ਵੀ ਨਹੀਂ ਕਿਹਾ ਉਹਨਾਂ ਬਾਰੇ। ਮੇਰੇ ਸਵਾਲ ਹੈ, ਤੁਸੀਂ ਉਹਦਾ ਜਵਾਬ ਦੇ ਦਿਓ ਕਿ ਸੰਭਵ ਹੈ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਉਣ ਵਾਸਤੇ ਜਿਹੜੀ ਲੀਡਰਸ਼ਿਪ ਆ ਕੀ ਉਹ ਸਾਡੀ ਤਿਆਰ ਹੋ ਸਕਦੀ ਹੈ? ਮੈਂ ਤਾਂ ਕਹਿੰਦਾ ਸਵੇਰੇ ਮੈਂ ਜਦੋਂ ਉੱਠਾਂ 4 ਵਜੇ ਅਤੇ ਮੈਂ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਜਾਵਾਂ, ਪਰ ਕੀ ਉਹ ਸੰਭਵ ਹੈ? ਕੁੰਵਰ ਵਿਜੇ ਪ੍ਰਤਾਪ ਸਿੰਘ, ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ, ਜੇ ਕੱਲ੍ਹ ਨੂੰ ਉਹ ਭਾਜਪਾ 'ਚ ਚੱਲ ਜਾਂਦਾ ਹੈ ਤਾਂ ਤੁਹਾਡੇ ਆਹੀ ਬੋਲ ਰਹਿਣਗੇ, ਤੁਹਾਡੀ ਆਹੀ ਸੋਚ ਰਹੇਗੀ। ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਭਾਜੀ। ਤੁਸੀਂ 99 ਪੇਜ ਦੀ ਪਹਿਲਾਂ ਜੱਜਮੈਂਟ ਪੜ੍ਹ ਲਓ, ਉਹਦੇ ਵਿੱਚ ਜੋ ਲਿਖਿਆ ਹੈ ਉਹ ਪੜ੍ਹਨ ਤੋਂ ਬਾਅਦ ਫਿਰ ਆਪਣੀ ਧਾਰਨਾ ਬਣਾਓ। ਸਾਡਾ ਇਹੀ ਮਕਸਦ ਆ ਕਿ ਤੁਸੀਂ ਵੇਲੇ ਸਿਰ, ਕਿਉਂਕਿ ਬਹੁਤ ਠੋਕਰਾਂ ਖਾ ਚੁੱਕੇ ਆਲਰੇਡੀ ਪੰਜਾਬੀ ਬਹੁਤ ਠੋਕਰਾਂ ਖਾ ਚੁੱਕੇ, ਕਦੀ ਕਿਸੇ ਤੋਂ ਕਦੀ ਕਿਸੇ ਤੋਂ ਕਦੀ ਕਿਸੇ ਤੋਂ, ਹਰੇਕ ਮਹੀਨੇ ਤਾਂ ਨਵਾਂ ਹੀਰੋ ਆ ਜਾਂਦਾ। ਸਾਡਾ ਤੁਸੀਂ ਇੱਕ ਦਿਨ ਆਪਣੇ ਆਪ ਹੀ ਵੇਖ ਲਓਗੇ, ਅਹਿਸਾਸ ਕਰ ਲਓਗੇ ਕਿ ਇਹਨਾਂ ਚੀਜ਼ਾਂ ਦਾ ਜਿਹੜਾ ਆ ਉਹ ਸਵਾਲ ਕਰਨਾ। ਮੈਂ ਇਹ ਨਹੀਂ ਕਹਿੰਦਾ ਕੋਈ ਚੀਜ਼ਾਂ ਗਲਤ ਨੇ ਜਾਂ ਸਹੀ ਨਹੀਂ, ਤੁਸੀਂ ਸਵਾਲ ਦੱਸੋ ਕਿ ਗਲਤ ਹੈ ਜਾਂ ਸਹੀ ਹੈ। ਕਿ ਫਰਜ਼ ਕਰੋ ਸੁਪਰੀਮ ਕੋਰਟ 'ਚ ਵੀ ਉਹ ਰਿਪੋਰਟ ਡਿੱਗ ਪੈਂਦੀ ਹੈ, ਤਦ ਤੁਸੀਂ ਰਿਪੋਰਟ ਨਾਲ ਖਲੋਵੋਗੇ ਕਿ ਸੁਪਰੀਮ ਕੋਰਟ ਨਾਲ ਖਲੋਵੋਗੇ? ਔਰ ਜੇ ਸੁਪਰੀਮ ਕੋਰਟ ਨਾਲ ਨਹੀਂ ਖਲੋਵੋਗੇ ਤਾਂ ਉਹ ਰਿਪੋਰਟ ਨੂੰ ਕਿੱਥੇ ਲੈ ਕੇ ਜਾਓਗੇ? ਮੇਰਾ ਬਸ ਬੇਸਿਕ ਸਵਾਲ ਇਹ ਹੈ ਜੀ। ਅਗਲੇ ਕਾਲਰ ਅਵਤਾਰ ਸਿੰਘ। ਅਵਤਾਰ ਸਿੰਘ, ਹਾਂਜੀ ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਇਹੋ ਮਿੰਟੂ ਜੀ ਗੱਲ ਕਰਨੀ ਸੀਗੀ ਭਈ ਜੇ ਜ਼ਬਰਦਸਤੀ ਵਾਲਾ ਹੀ ਕੰਮ ਜੇ ਰਿਹਾ ਤੇ ਫਿਰ ਇਹ ਮਸ਼ੀਨਾਂ ਦੇ ਨਾਲ, ਜਿੱਦਾਂ ਉਹ ਕਹਿੰਦੇ ਮਸ਼ੀਨ ਫੜੀ ਗਈ ਆ ਵਿੱਚ, ਇੱਕ ਵੀਡੀਓ ਦੇ ਦੇਖੀ ਆ, ਤੇ ਉਹਦੇ ਵਿੱਚ ਵੋਟਾਂ ਵੀ ਸੀਗੀਆਂ, ਸਭ ਕੁਛ ਇੱਦਾਂ ਹੀ ਕਰ ਕੇ ਮੁੜ ਕੇ ਬਟਨ ਦੱਬ ਕੇ ਹੀ ਇਹੋ ਭਾਵੇਂ ਦੁਨੀਆ ਕੋਈ ਵੀ ਪਾਵੇ ਨਾ ਪਾਵੇ, ਇਹ ਉੱਦਾਂ ਹੀ ਇਹਨਾਂ ਨੂੰ ਬੜਾ ਨੂਰ ਆ ਭਈ ਅਸੀਂ ਉਂ ਹੀ ਬਣ ਜਾਣਾ ਆ।
ਤੇ ਜੇ ਇਦਾਂ ਮਸ਼ੀਨਾਂ ਦਾ ਕੰਮ ਜੇ ਬੰਦ ਹੋ ਜਾਵੇ ਬਿਲਕੁਲ, ਜਾਂ ਕੋਰਟ ਵਿੱਚ ਇਹ ਫੈਸਲੇ ਨੂੰ ਲੈ ਕੇ ਜਾਣ ਤੇ ਫੇਰ ਹੀ ਬਚਾਅ ਹੋ ਸਕਦਾ, ਨਹੀਂ ਤਾਂ ਉਹ ਬਟਨ ਦੱਬ ਕੇ ਜਿੱਦਾਂ ਮਰਜ਼ੀ ਇਹ ਭਾਵਾਂ ਇਹ ਮੁੜ ਕੇ ਬਣ ਜਾਣ, ਇਹੋ ਮੁੜ ਕੇ ਫੇਰ ਕਹਿਣ ਵੀ ਅਸੀਂ ਮੁੜ ਕੇ ਭਾਜਪਾ ਸਰਕਾਰ ਹੀ ਰਵੇ, ਮੋਦੀ ਰਵੇ, ਫਲਾਨਾ ਰਵੇ। ਤਾਂ ਇਹਦੇ ਬਾਰੇ ਮੈਨੂੰ ਪਤਾ ਨਹੀਂ ਗਾ, ਮੈਂ ਸਮਝਣਾ ਆ। ਪਤਾ ਸਰ ਮੈਨੂੰ ਵੀ ਨਹੀਂ, ਮੈਂ ਵੀ ਬਹੁਤ ਘੱਟ ਪੜ੍ਹਿਆ ਲਿਖਿਆ, ਪਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਕਿ EVM ਦੇ ਵਿੱਚ ਜੇ ਹੇਰਾਫੇਰੀ ਹੁੰਦੀ ਆ ਤਾਂ ਬਹੁਤ ਸੀਮਿਤ ਹੁੰਦੀ ਹੈ। ਇਹ ਨਹੀਂ ਹੈ ਕਿ EVM ਸਾਰੇ ਦੇਸ਼ ਦੀ ਹੈਂਗ ਕਰ ਲਓਗੇ ਤੁਸੀਂ ਇੱਕੇ ਵੇਲੇ, ਐਸਾ ਸੰਭਵ ਨਹੀਂ ਹੈ। ਤੁਸੀਂ ਕਿਸੇ ਵੀ ਵੈਸੇ ਰਾਜ ਕਰਨਵੀਰ ਸਿੰਘ ਵੀ IT ਸੈਕਟਰ ਦੇ ਵਿੱਚੋਂ ਹੀ ਆਏ ਹੋਏ ਨੇ, ਇਹਨਾਂ ਨੂੰ ਪਤਾ ਐਸਾ ਸੰਭਵ ਨਹੀਂ। ਹਾਂ, ਕੁਝ ਕੁ ਥਾਵਾਂ ਤੇ ਜਿੱਥੇ ਮੰਨ ਲਓ ਇਹਨਾਂ ਦੇ ਅੰਦਰੂਨੀ ਸਰਵੇ ਹੁੰਦੇ ਆ, ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰੂੰਗਾ, ਜਿੱਥੇ ਅੰਦਰੂਨੀ ਸਰਵੇ ਕਹਿੰਦੇ ਆ ਕਿ ਇੱਥੋਂ ਇੰਨਾ ਕੁ ਜੇ ਇੱਧਰ ਉੱਧਰ ਵੱਕਾ ਵੱਜ ਜਾਵੇ ਤਾਂ ਸਮੀਕਰਨ ਜਾਂ ਨਤੀਜਾ ਬਦਲ ਸਕਦਾ, ਉੱਥੇ ਸੰਭਵ ਹੈ। ਗੋਪੀਨਾਥ ਕੰਨਨ ਦਾ ਤੁਸੀਂ ਨਾ EVM ਬਾਰੇ ਸਟੇਟਮੈਂਟ ਪੜ੍ਹਿਓ, ਤੁਹਾਨੂੰ ਗੂਗਲ ਤੇ ਮਿਲ ਜਾਣਾ। ISC ਬੜਾ ਜ਼ਬਰਦਸਤ ISC, ਉਹਦੀ ਲਾਈਫ ਜਰਨੀ ਵੀ ਕਿਤੇ ਬਾਇਓਗ੍ਰਾਫੀ ਵੀ ਤੁਸੀਂ ਪੜ੍ਹ ਲਵੋ ਤਾਂ ਬਿਹਤਰ ਹੋਏਗਾ। ਬਹੁਤ ਵਧੀਆ ਉਹਦੀ ਲਾਈਫ ਜਰਨੀ ਵੀ ਆ, ਬੜਾ ਕਾਬਲ ਅਫਸਰ ਸੀਗਾ। ਜੋ ਉਹਨੇ ਸਵਾਲ ਚੁੱਕਿਆ EVM ਤੇ, ਮੈਂ ਉਸ ਤੋਂ ਬਾਅਦ ਇਹ ਯਕੀਨ ਬਣ ਸਕਿਆ ਕਿ ਹਾਂ ਸੰਭਵ ਹੈ। ਪਰ ਬਾਅਦ ਦੇ ਵਿੱਚ ਜਿੰਨੀ ਕੁ ਫੇਰ ਖੋਜ ਕੀਤੀ ਕਿ ਇਹੀ ਹੈ ਕਿ ਕੁਝ ਕੁ ਥਾਵਾਂ ਤੇ ਹੋ ਸਕਦਾ ਹੈ, ਸਾਰੀਆਂ ਥਾਵਾਂ ਤੇ ਸੰਭਵ ਨਹੀਂ ਹੈ। ਦੂਜੀ ਚੀਜ਼ ਕਿ ਤੁਸੀਂ ਆਹ ਨਤੀਜਾ ਆ ਲੈਣ ਦਿਓ, ਮੇਰੀ ਗੱਲ ਯਾਦ ਰੱਖਿਓ, ਪਰਸੋਂ ਵਾਲਾ ਬਹੁਤ ਹੱਦ ਤੱਕ ਨਗੋਚੀ ਢਿੱਲੀ ਹੋ ਜਾਣੀ ਹੈ। ਤਮਿਲਨਾਡੂ 'ਚ ਮਾਂਜੇ ਜਾਣਗੇ, ਅਸਮ ਦੇ ਵਿੱਚ ਨੈਕ ਟੂ ਨੈਕ ਫਾਈਟ ਆ, ਨੈਕ ਟੂ ਨੈਕ। ਇਹ ਤਾਂ ਕਹਿੰਦੇ ਆ ਬਹੁਤ ਸਾਰੇ ਇਹਨਾਂ ਦੇ ਸਰਵੇ ਉਹ, ਪਰ ਜਿੰਨਾ ਕੁ ਮੇਰਾ ਮੰਨਣਾ ਹੈ ਕਾਂਗਰਸ ਜੇ ਹਾਰੀ ਵੀ ਤਾਂ ਬਹੁਤ ਸਖਤ ਕਲੋਜ਼ ਮੁਕਾਬਲੇ 'ਚ ਹਾਰੂਗੀ। ਅਸਮ ਦੇ ਵਿੱਚ ਵੀ, ਕੇਰਲ ਦੇ ਵਿੱਚ ਇਹਨਾਂ ਦਾ ਸਫਾਇਆ, ਬੰਗਾਲ ਦੇ ਵਿੱਚ ਇਹ ਹਾਰੂਗੇ, ਪੁਡੂਚੇਰੀ ਇੱਕ ਲਈ ਫਿਰਨਾ। ਤੋ ਇਹ EVM ਵਗੈਰਾ ਜੋ ਵੀ ਆ ਕੁਛ ਹੱਦ ਤੱਕ ਜ਼ਰੂਰ ਹੈ, ਪਰੰਤੂ ਬਾਵਜੂਦ ਇਸ ਦੇ ਕਿ ਬੰਗਾਲ ਦੇ ਵਿੱਚ ਪ੍ਰਧਾਨ ਮੰਤਰੀ ਖੁਦ ਜਾ ਕੇ ਆਪਣੇ ਫੇਸ ਤੇ ਲੜਿਆ, ਮੈਨੂੰ ਨਹੀਂ ਲੱਗਦਾ ਕਿ ਉੱਥੇ ਜਿੱਤੂਗੇ। ਜੀ ਅਗਲੇ ਕਾਲਰ ਜੋਗਾ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਪਹਿਲਾਂ ਇਹ ਹੈ ਜੀ, ਕਹਿੰਦਾ ਬਲੇ ਅਸਲੇ ਮੰਡੀਆਂ ਦੀ ਜਿਹੜੀ ਖਰੀਦ ਫਰੋਖਤ ਹੈ ਉਹਦਾ ਕੀ ਕੰਡੀਸ਼ਨ ਹੈ ਜੀ? ਕਹਿੰਦਾ ਮਤਲਬ ਜਿਹੜੀ FCI ਖਰੀਦ ਕਰਨੀ ਸ਼ੁਰੂ ਕੀਤੀ ਜਾਂ ਨਹੀਂ ਕੀਤੀ, ਜਾਂ ਟਾਲ ਕਰ ਰਹੀ ਹੈ ਜੀ? ਬਾਰਦਾਨੇ ਦੇ ਕੀ ਹਾਲਾਤ ਹੈ? ਦੂਸਰੀ ਜਿਹੜੇ ਹੁਣ ਇਲੈਕਸ਼ਨਾਂ ਖਤਮ ਹੋਈਆਂ, ਇਲੈਕਸ਼ਨ 2 ਦਿਨ ਆ ਰਹੀਆਂ, ਹੁਣ ਜਿਹੜਾ ਚੋਣ ਕਮਿਸ਼ਨ ਨਵੇਂ ਤਾਂ ਹਦਾਇਤਾਂ ਜਾ ਕਰੇ, ਇਹਦੇ ਕੀ ਮਤਲਬ ਹੈ ਜੀ? ਇੱਕ ਸਵਾਲ ਕਰ ਲਓ ਸਰ, ਮੇਰੀ ਇੱਕ ਨਾ ਅਰਜ਼ ਹੋਈ ਆ ਕਿ ਪਹਿਲਾਂ ਇੱਕ ਜਵਾਬ ਲੈ ਲਓ ਤੁਸੀਂ। ਮੈਂ ਸਿਰਫ 2 ਅੱਖਰਾਂ ਦਾ 2 ਸੈਂਟੈਂਸ ਦੇ ਵਿੱਚ ਜਵਾਬ ਦੇ ਦੂੰਗਾ, ਤੁਸੀਂ ਅਗਲਾ ਕਰ ਲਓ। ਨੰਬਰ 1 ਕਿ ਹੁਣ ਖਰੀਦ ਵਧੀਆ, 80-90% ਖਰੀਦ ਜਿਹੜੀ ਆ ਡਨ ਹੋ ਚੁੱਕੀ ਆ, ਪੈਸੇ ਵੀ ਆਉਣੇ ਸਟਾਰਟ ਹੋ ਗਏ ਆ, FCI ਵਗੈਰਾ ਸਭ ਚੁੱਕੀ ਜਾਂਦੇ ਆ। ਦੂਜੀ ਗੱਲ ਇਹ ਆ ਕਿ ਇਹਨਾਂ ਨੇ CCL ਵਧਾ ਵੀ ਦਿੱਤੀ ਹੈ, ਮਤਲਬ ਕਿ ਦਾਣਾ ਦਾਣਾ ਐਤਕੀ ਚੁੱਕਣਗੇ, ਗਾਂ ਦਾ ਪਤਾ ਨਹੀਂ। ਅਗਲਾ ਸਵਾਲ ਕਰ ਲਓ ਜੀ। ਜੀ ਜੋਗਾ ਸਿੰਘ ਜੀ, ਅਗਲਾ ਸਵਾਲ। ਅਗਲਾ ਸਵਾਲ ਮੇਰਾ ਇਲੈਕਸ਼ਨ ਕਮਿਸ਼ਨ ਹੈ ਜੀ। ਹਾਂਜੀ, ਇਹ ਹੁਣ ਤੋਂ ਇਲੈਕਸ਼ਨਾਂ ਖਤਮ ਹੋ ਗਈਆਂ, ਇਲੈਕਸ਼ਨ ਹੋਣੇ, ਉਹ ਨਵੀਂ ਤੋਂ ਨਵੇਂ ਹਦਾਇਤਾਂ ਜਾਰੀ ਕਰ ਜਾਂਦੇ, ਇਹਦਾ ਕੀ ਮਤਲਬ ਰਹਿ ਜਾਂਦਾ ਜੀ? ਹੁਣ ਆਏ ਨਹੀਂ ਦੇਖੋ, ਹਾਈ ਕੋਰਟ ਨੇ ਸਰ ਉਹ ਬਹੁਤ ਜ਼ਿਆਦਾ ਨਾ ਇਹਨਾਂ ਦੀ ਛਿੱਲ ਪੱਟੀ ਸੀਗੀ। ਉਸ ਤੋਂ ਬਾਅਦ ਇਹਨਾਂ ਨੂੰ ਇਹ ਸੀਗਾ ਕਿ ਜੇ ਮੰਨ ਲਓ ਕਾਊਂਟਿੰਗ ਵਾਲੇ ਦਿਨ ਫੇਰ ਇਸ ਤਰ੍ਹਾਂ ਦਾ ਕੁਝ ਵਾਪਰਦਾ ਵਾ ਤੇ ਬਹੁਤ ਔਖਾ ਹੋ ਜਾਣਾ। ਸੋ ਇਸ ਕਰਕੇ ਇਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ, ਔਰ ਉਸ ਦਿਨ ਸਖਤਾਈ ਵੀ ਇਹਨਾਂ ਦੀ ਪੂਰੀ ਤੁਹਾਨੂੰ ਵੇਖਣ ਨੂੰ ਮਿਲੇਗੀ। ਕਿਉਂਕਿ ਵਿਖਾਉਣਾ ਹੈ ਨਾ ਕਿ ਸਾਡੀ ਹੋਂਦ ਜਿਹੜੀ ਆ ਉਹ ਥੋੜੀ ਹੈਗੀ ਆ, ਕਿਉਂਕਿ ਇਹਨਾਂ ਦੀ ਹੋਂਦ ਮਿੱਟੀ ਕਰ ਦਿੱਤੀ ਆ ਹਾਈ ਕੋਰਟ ਨੇ ਕਿ ਤੁਸੀਂ ਨਿਕੰਮੇ ਹੋ, ਨਿਠੱਲੇ ਹੋ, ਤੁਸੀਂ ਬੇਕਾਰ ਹੋ। ਔਰ ਇਹ ਧਾਰਨਾ ਜਿਹੜੀ ਪਬਲਿਕ ਦੀ ਸੀ, ਸੋ ਉਹਨੂੰ ਬਦਲਣ ਵਾਸਤੇ ਸਭ ਕੁਝ ਕੀਤਾ ਜਾ ਰਿਹਾ। ਜੀ ਅਗਲੇ ਕਾਲਰ ਰਾਜਵਿੰਦਰ ਢਾਲੀਵਾਲ। ਹਾਂਜੀ ਵੀਰ ਜੀ, ਦੋਹਾਂ ਵੀਰਾਂ ਨੂੰ ਤੇ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ ਹੈ ਮਿੰਟੂ ਜੀ, ਮੈਂ ਥੋੜਾ ਜਿਹਾ ਡਾਊਟ ਵਿੱਚ ਹੈ ਵੀ ਜਿਹੜੀ ਕੱਲ ਕੋਟਕਪੂਰੇ ਦੇ ਵਿੱਚ ਜਥੇਦਾਰ ਸਾਬਕਾ ਸਾਡੇ ਭਾਈ ਰਣਜੀਤ ਸਿੰਘ ਹੋਰਾਂ ਨੂੰ ਮੈਨੂੰ ਲੱਗਦਾ
ਪੋਲੀਟਿਕਸ ਵਾਲੇ ਵਰਤ ਗਏ ਜਾਂ ਉਹ ਆਪ ਉੱਥੇ ਇਸ ਤਰ੍ਹਾਂ ਕਰ ਗਏ ਤੇ ਜ਼ਿਆਦਾ ਪੋਲੀਟਿਕਸ ਦੀ ਸਪੀਚ ਉੱਥੇ ਹੋਈ? ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ ਜੀ, ਇਹ ਦੱਸਿਓ ਵੀਰ ਬਣ ਕੇ। ਨਹੀਂ ਸਰ, ਮੈਂ ਤਾਂ ਪਹਿਲਾਂ ਹੀ ਡਾਊਟਫੁਲ ਹਾਂ ਥੋੜਾ ਕਿ ਸਾਰਾ ਜੋ ਪ੍ਰਕਰਨ ਚੱਲ ਰਿਹਾ ਹੈ, ਕਿਉਂਕਿ ਹੁਣ ਤੁਸੀਂ ਦੇਖੋ ਨਾ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ ਮੱਥਾ ਟੇਕਣ ਗਏ ਕੁੰਵਰ ਵਿਜੇ ਪ੍ਰਤਾਪ ਸਿੰਘ, ਤਾਂ ਸਿੱਖ ਜਥੇਬੰਦੀਆਂ ਨੇ ਕੁਛ ਨੇ ਵਿਰੋਧ ਕੀਤਾ। ਆਪ ਦੇਖੋ, ਹੁਣ ਮੈਂ ਤੁਹਾਨੂੰ ਜੋ ਸਮਝਾਉਣ ਦਾ ਯਤਨ ਕਰ ਰਿਹਾ ਕਿ ਇੱਕ ਧਿਰ ਜਿਹੜੀ ਆ ਉਹ ਅਕਾਲੀਆਂ ਦੇ ਵਿਰੋਧ ਦੇ ਵਿੱਚ ਆ, ਜੋ ਵਿਰੋਧ ਕਰ ਰਹੇ ਆ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਉਹ ਪ੍ਰੋ ਅਕਾਲੀ ਹੈ। ਮਤਲਬ ਇੱਕ ਧਿਰ ਜਿਹੜੀ ਆ ਉਹ ਅਕਾਲੀਆਂ ਦਾ ਨੁਕਸਾਨ ਕਰਨ ਦੇ ਵਿੱਚ ਉਤਰ ਗਈ ਮੈਦਾਨ ਦੇ ਵਿੱਚ, ਦੂਸਰੀ ਉਹਨਾਂ ਦਾ ਫਾਇਦਾ ਕਰਨ ਦੇ ਵਿੱਚ ਉਤਰ ਗਈ ਹੈ। ਤੇ ਦੱਸੋ ਇਹਦਾ ਨੁਕਸਾਨ ਓਵਰਆਲ ਕਿਹਨੂੰ ਹੈ? ਨਿਆਂ ਨੂੰ। ਕੀ ਅਸੀਂ ਗੁਰੂ ਸਾਹਿਬ ਨਾਲ ਖੜਨਾ ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਖੜਨਾ? ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਨਿਆਂ ਦੀ ਗੱਲ ਕਰਨੀ ਚਾਹੀਦੀ ਹੈ। ਚਾਹੇ ਕੋਈ ਅਫਸਰ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ, ਮੈਂ ਨਹੀਂ ਕਹਿੰਦਾ ਕਿ ਉਹਦੀ ਕਾਬਲੀਅਤ ਘੱਟ ਆ, ਕੱਲ੍ਹ ਨੂੰ ਕੋਈ ਹੋਰ ਵੀ ਕਾਬਲ ਆ ਸਕਦਾ ਹੈ। ਤਾਂ ਅਸੀਂ ਇਹ ਕਹੀਏ ਕਿ ਸਾਨੂੰ ਨਿਆਂ ਚਾਹੀਦਾ। ਨਿਆਂ ਮਿਲੂਗਾ ਕਦੋਂ? ਮਤਲਬ ਕਿ ਜਿਹੜੀ ਇਹ ਮੌਕੇ ਦੀ ਸਰਕਾਰ ਆ, ਇਹਦੇ 'ਤੇ ਤਾਂ ਕੋਈ ਵੀ ਸਕੰਜਾ ਨਹੀਂ ਹੈ। ਦੂਸਰੇ ਪਾਸੇ ਤੁਰੇ ਫਿਰਦੇ ਆ। ਬਿਲਕੁਲ ਦੇਖੋ, ਗੱਲ ਇਹ ਹੈ, ਮੈਂ ਉਸ ਦਿਨ ਦੇਖ ਰਿਹਾ ਸੀਗਾ, ਅੱਜ ਵਾਲੀ ਸਪੀਚ ਨਹੀਂ ਮੈਂ ਦੇਖੀ ਕੋਟਕਪੂਰੇ ਵਾਲੀ, ਮੈਂ ਉਸ ਦਿਨ ਦੇਖ ਰਿਹਾ ਸੀਗਾ ਜਿਸ ਦਿਨ ਅੰਬ ਸਾਹਿਬ ਦੇ ਵਿੱਚ ਸੀ। ਸੁਖਰਾਜ ਸਿੰਘ ਜੀ ਜਿਹੜੇ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸਪੁੱਤਰ ਆ, ਉਹਨਾਂ ਨੂੰ 48 ਸੈਕਿੰਡ ਮਸਾਂ ਬੋਲਣ ਦਿੱਤਾ ਗਿਆ। ਖਹਿਰੇ ਨੇ ਬਾਂਹ ਫੜ ਕੇ ਉਹਨਾਂ ਨੂੰ ਪਿੱਛੇ ਖਿੱਚ ਲਿਆ। ਤੇ ਆਪ ਤੁਸੀਂ ਉਹ ਸਪੀਚ ਦੇਖ ਲਓ ਕਿ ਖਹਿਰਾ ਸਾਹਿਬ ਕਿੰਨੇ ਮਿੰਟਾਂ ਦੀ ਸਪੀਚ ਕਰੀ ਜਾਂਦੇ, ਜਿਵੇਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਹੋ। ਦੂਸਰੇ ਪਾਸੇ ਢੀਂਡਸਾ ਸਾਹਿਬ ਤਾਂ ਨਾਲ ਖਲੋਤੇ ਆ, ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਖੁਦ ਕਹਿ ਲਓ ਕਿ ਡੇਰਿਆਂ ਦੇ ਚੱਕਰ ਕੱਟਦੇ ਰਹੇ ਤੇ ਡੇਰੇਦਾਰ ਦੀ ਹਮਾਇਤ ਕਰਦੇ ਰਹੇ। ਅੱਜ ਕਹਿੰਦੇ ਆ ਕਿ ਵਿਦਰੋਹ ਕਰ ਦਿਓ। ਮੈਂ ਕੱਲ੍ਹ ਵੀ ਗੱਲ ਕੀਤੀ ਸੀਗੀ ਤੁਹਾਨੂੰ। ਸੋ ਇਹ ਚੀਜ਼ ਟੋਟਲੀ ਮੈਂ ਤਾਂ ਸਮਝਦਾ, ਦੇਖੋ ਇਹ ਗਲਤ ਆ ਕਿ ਸਾਨੂੰ ਖੜਨਾ ਚਾਹੀਦਾ ਨਿਆਂ ਦੇ ਨਾਲ। ਜਦ ਤੁਸੀਂ ਨਿਆਂ ਦੇ ਨਾਲ ਖੜੋਗੇ ਤਾਂ ਹਰੇਕ ਚੀਜ਼ ਦੇ ਵਿੱਚੋਂ ਤੁਹਾਨੂੰ ਸਵਾਲ ਮਿਲਣਗੇ, ਹਰੇਕ ਚੀਜ਼ ਦੇ ਵਿੱਚੋਂ ਹੀ ਤੁਹਾਨੂੰ ਕਿਤੇ ਨਾ ਕਿਤੇ ਰਸਤਾ ਮਿਲੇਗਾ ਕਿ ਅੱਗੇ ਕੀ ਕਰਨਾ ਚਾਹੀਦਾ। ਹਾਲ ਦੀ ਘੜੀ ਮੈਂ ਐਵੇਂ ਕਹਾਂ, ਇਮਾਨਦਾਰੀ ਨਾਲ ਜੇ ਮੈਂ ਕਹਾਂ ਤਾਂ ਹਾਲ ਦੀ ਘੜੀ ਬਹੁਤ ਘੱਟ ਬੰਦੇ ਆ ਜਿਹੜੇ ਨਿਆਂ ਨਾਲ ਖੜ ਰਹੇ ਨੇ। ਹੈਗੇ ਜ਼ਰੂਰ ਆ ਕਿ ਸਾਨੂੰ ਨਿਆਂ ਚਾਹੀਦਾ। ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, ਬਾਈਬਲ ਦੇ ਵਿੱਚ ਜਿਹੜੇ ਨਿਰਦੋਸ਼ ਸਿੱਖ ਮਾਰੇ ਗਏ ਆ, ਕੋਟਕਪੂਰੇ ਦੇ ਵਿੱਚ ਜੋ ਵਾਪਰਿਆ, ਪਰੰਤੂ ਬਹੁਤੇ ਬੰਦੇ ਇਸ ਟਾਈਮ ਮੈਂ ਤੁਹਾਨੂੰ ਜਿਵੇਂ ਕਹਿ ਰਿਹਾ ਕਿ ਬਹੁਤੇ ਬੰਦੇ ਇਸ ਕਰਕੇ ਮੈਦਾਨ ਦੇ ਵਿੱਚ ਐਕਟਿਵ ਹੋ ਗਏ ਆ, ਜਿਨ੍ਹਾਂ 'ਚੋਂ ਬਹੁਤਿਆਂ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਜੱਜਮੈਂਟ ਵੀ ਪੜ੍ਹੀ ਹੋਊਗੀ। ਇਹ ਪੱਕੀ ਗੱਲ ਆ, ਕਿਉਂਕਿ ਬਾਦਲਾਂ ਨੂੰ ਕਿਤੇ ਕਲੀਨ ਚਿੱਟ ਨਹੀਂ ਦਿੱਤੀ। ਮੈਂ 99 ਪੇਜ ਦੀ ਤੁਹਾਨੂੰ ਭੇਜ ਦੂੰਗਾ ਜੱਜਮੈਂਟ, ਤੁਸੀਂ ਮੈਨੂੰ ਇੱਕ ਥਾਂ ਤੇ ਵੀ ਇੱਕ ਲਾਈਨ 'ਚ ਵੀ ਲੱਭ ਕੇ ਦਿਖਾ ਦਿਓ ਕਿ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਆ ਉਹਦੇ 'ਚ। ਕਿਉਂ? ਕਿਉਂਕਿ ਉਹਦੇ 'ਚ ਬਾਦਲ ਪਾਰਟੀ ਹੈ ਹੀ ਨਹੀਂ ਹੈ। ਤੇ ਇਹ ਕੀ ਕਹਿ ਰਹੇ ਨੇ ਕਿ ਬਾਦਲਾਂ ਨੂੰ ਕਲੀਨ ਚਿੱਟ, ਮਤਲਬ ਕਿ ਬਾਦਲਾਂ ਨੂੰ ਕਲੀਨ ਚਿੱਟ ਸਗੋਂ ਪ੍ਰਮੋਟ ਕੀਤੀ ਜਾ ਰਹੀ ਹੈ, ਜਦ ਕਿ ਬਾਦਲਾਂ ਨੂੰ ਕਿਤੇ ਕਲੀਨ ਚਿੱਟ ਨਹੀਂ ਦਿੱਤੀ 99 ਪੇਜ ਦੀ ਜੱਜਮੈਂਟ ਦੇ ਵਿੱਚ। ਜੀ ਜੀ, ਅਗਲੇ ਜਿਹੜੇ ਆਪਣੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਸਬੀਰ ਜੀ। ਹੈਲੋ, ਹਾਂਜੀ ਭਾਈ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਮੈਂ ਨਾ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਕਰਨ ਲੱਗਿਆ, ਜੇ ਕੋਈ ਗਲਤੀ ਹੋਵੇ ਤਾਂ ਮਾਫੀ ਚਾਹੁੰਦਾ। ਤੇ ਮੈਂ ਪੁੱਛਣਾ ਚਾਹੁੰਦਾ ਇਹ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦਾ ਕੀ ਬਣਿਆ? ਉੱਥੇ ਜੇ ਰੌਲਾ ਪੈ ਰਿਹਾ ਸੀਗਾ, ਉਹ ਕੋਈ ਹੱਲ ਹੋਇਆ ਕਿ ਨਹੀਂ ਹੋਇਆ? ਨਹੀਂ ਭਾਜੀ, ਉਹ ਇਲੈਕਸ਼ਨ ਪੋਸਟਪੋਨ ਹੋ ਗਿਆ। ਅੱਛਾ ਜੀ, ਜੋ ਉੱਥੇ ਮਸਾ ਇਲੈਕਸ਼ਨ ਹੋਣ ਲੱਗਿਆ ਸੀਗਾ ਜੀ। ਥੈਂਕ ਯੂ ਜੀ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਬਿਲਕੁਲ, ਇਲੈਕਸ਼ਨਾਂ ਇੱਦਾਂ ਦੀਆਂ ਤਾਂ ਪੋਸਟਪੋਨ ਨੇ, ਪਰ ਦੂਜੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ, ਇਹ ਆਪਾਂ ਨੂੰ ਪਤਾ ਹੀ ਆ ਵੀ ਕੀ ਜਿਹੜੀ ਸਥਿਤੀ ਉੱਥੇ ਬਣੀ ਆ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।